ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਅੱਜ ਸ਼ੁੱਕਰਵਾਰ ਆ ਤੇ ਅੱਜ ਆਪਾਂ ਜ਼ਿੰਦਗੀ ਦੇ ਕਿਸੇ ਪਹਿਲੂ ਨੂੰ ਲੈ ਕੇ ਜ਼ਿੰਦਗੀ ਦੇ ਕਿਸੇ ਰੰਗ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹੁੰਦੇ ਆ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜ਼ਿੰਦਗੀ ਦੇ ਵਿੱਚ ਜਿਹੜੀਆਂ ਔਕੜਾਂ ਸਾਨੂੰ ਇਹ ਲੱਗਦਾ ਹੁੰਦਾ ਕਿ ਉਹ ਬੜੀਆਂ ਵੱਡੀਆਂ ਨੇ, ਮੁਸ਼ਕਲਾਂ ਆ ਗਈਆਂ, ਕੀ ਕਰੀਏ? ਮਤਲਬ ਸਾਨੂੰ ਇਹ ਲੱਗਦਾ ਕਿ ਸ਼ਾਇਦ ਇਹਨੇ ਖਤਮ ਹੀ ਨਹੀਂ ਹੋਣਾ, ਪਰ ਉਹ ਖਤਮ ਹੁੰਦੀਆਂ ਨੇ। ਸਿਆਣੇ ਕਹਿੰਦੇ ਨੇ ਕਿ ਜਿਨ੍ਹਾਂ ਉੱਤੇ ਸਮਾਂ ਪੈਂਦਾ, ਕੋਈ ਵਾਰੀ ਔਖਾ ਸਮਾਂ ਲੰਘਦਾ, ਜਿਨ੍ਹਾਂ ਨੂੰ ਲੰਘਾਉਣਾ ਪੈਂਦਾ ਤੇ ਕਈ ਲੋਕ ਮੁਸ਼ਕਲਾਂ ਦੇ ਵਿੱਚ ਨਿਖਰ ਜਾਂਦੇ ਨੇ ਤੇ ਕਈ ਬਿਖਰ ਜਾਂਦੇ ਨੇ। ਲੋਕ ਉਹਨਾਂ ਨੂੰ ਯਾਦ ਕਰਦੇ ਨੇ ਜਿਹੜੇ ਨਿਖਰ ਜਾਂਦੇ ਨੇ, ਜਿਹੜੇ ਬਿਖਰ ਜਾਂਦੇ ਨੇ ਉਹ ਦੁਨੀਆ ਦੇ ਵਿੱਚ ਕੋਈ ਸਪੇਸ, ਕੋਈ ਥਾਂ ਨਹੀਂ ਬਣਾ ਸਕਦੇ। ਨਾ ਹੀ ਉਹਨਾਂ ਦੀ ਕੋਈ ਮਿਸਾਲ ਦਿੱਤੀ ਜਾਂਦੀ ਹੈ, ਪਰ ਜਿਹੜੇ ਨਿਖਰ ਜਾਂਦੇ ਨੇ, ਉਹਨਾਂ ਦੀਆਂ ਮਿਸਾਲਾਂ ਵੀ ਦਿੱਤੀਆਂ ਜਾਂਦੀਆਂ ਤੇ ਉਹਨਾਂ ਨੂੰ ਯਾਦ ਰੱਖਿਆ ਜਾਂਦਾ। ਅੱਜ ਆਪਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਨੂੰ ਵੀ ਆਪਣੇ ਨਿੱਜੀ ਤੌਰ ਤੇ ਕਈ ਵਾਰੀ ਬਹੁਤ ਸਾਰੀਆਂ ਔਕੜਾਂ, ਮੁਸ਼ਕਲਾਂ ਦੇ ਘੇਰਿਆਂ ਦੇ ਵਿੱਚੋਂ ਲੰਘਣਾ ਪੈਂਦਾ ਹੈ, ਪਰ ਕਿਉਂਕਿ ਸਾਨੂੰ ਗੁੜ੍ਹਤੀ ਹੈ ਚੜ੍ਹਦੀ ਕਲਾ ਦੀ, ਅਸੀਂ ਉਸ ਚੜ੍ਹਦੀ ਕਲਾ ਦੇ ਵਿੱਚ ਵੀ ਰਹਿੰਦੇ ਹਾਂ ਤੇ ਨਾਲ ਹੀ ਅਸੀਂ ਉਹ ਲੋਕਾਂ ਜਿਹੜੇ ਸਰਬੱਤ ਦਾ ਭਲਾ ਵੀ ਮੰਗਦੇ ਆ। ਪਰ ਫਿਰ ਵੀ ਕੁਛ ਘਟਨਾਕ੍ਰਮ ਜ਼ਿੰਦਗੀ ਦੇ ਵਿੱਚ ਐਸੇ ਵਾਪਰ ਜਾਂਦੇ ਆ, ਜਦੋਂ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਮੁਸੀਬਤ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਸੀਬਤ ਹੈ ਤੇ ਇਹਨੇ ਸਾਨੂੰ ਵਕਤ ਐਸਾ ਪਾ ਦਿੱਤਾ, ਸ਼ਾਇਦ ਇਹਨੇ ਕਦੇ ਟਲਣਾ ਹੀ ਨਹੀਂ। ਨਾਲ ਜੁੜਦੇ ਹਾਂ ਬਲਵਿੰਦਰ ਕੌਰ ਜੀ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਇਸੇ ਮਸਲੇ ਨੂੰ ਲੈ ਕੇ ਚਰਚਾ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਜੀ ਤੇ ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ ਲੈਣ ਦੇ ਲਈ ਜੀ, ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਤੇ ਤੁਸੀਂ ਜ਼ਿੰਦਗੀ ਦੀਆਂ ਗੱਲਾਂ ਕੀਤੀਆਂ, ਤੁਸੀਂ ਜ਼ਿੰਦਗੀ ਦੀਆਂ ਗੱਲਾਂ ਸਰੋਤੇ ਜ਼ਰੂਰ ਕਰਿਆ ਕਰੋ ਜਿਹੜੀਆਂ ਜੀ, ਸਾਡੇ ਬਹੁਤ ਨਜ਼ਦੀਕ ਹੁੰਦੀਆਂ ਆ। ਇਹਨਾਂ ਗੱਲਾਂ ਨੂੰ ਕਰਨਾ ਸੌਖਾ ਹੁੰਦਾ ਹੈ, ਕੋਈ ਕਿਤਾਬਾਂ ਨਹੀਂ ਪੜ੍ਹਨੀਆਂ ਹੁੰਦੀਆਂ। ਜੀ, ਜੀ। ਤੁਸੀਂ ਖੁਦ ਇੱਕ ਕਿਤਾਬ ਹੁੰਦੇ ਆ। ਹੂੰ, ਕਈਆਂ ਨੂੰ ਤੇ ਕਈਆਂ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪੈਂਦਾ, ਲੰਘ ਜਾਂਦੇ ਆ ਤੇ ਕਈ ਫਿਰ ਮੇਰੇ ਵਰਗੇ ਹੱਥ ਤੇ ਹੱਥ ਧਰ ਕੇ ਬੈਠੇ ਰਹਿੰਦੇ ਆ। ਉਹ ਕਹਿੰਦੇ ਕੋਸ਼ਿਸ਼ ਹੀ ਨਹੀਂ ਕਰਨੀ, ਜੋ ਰੱਬ ਨੇ ਕੀਤਾ ਉਹੀ ਸਹੀ। ਹੂੰ, ਸੋ ਮੁਸ਼ਕਲਾਂ ਬਹੁਤ ਵੱਡੇ-ਵੱਡਿਆਂ ਨੂੰ ਆਉਂਦੀਆਂ। ਜੀ, ਜੀ। ਕਈ ਤੁਹਾਨੂੰ ਬੜੇ ਖੁਸ਼ ਲੱਗਦੇ ਆ, ਬੜੇ ਐਂ ਲੱਗਦਾ ਬਹੁਤ ਵੱਡਾ ਇਹਨਾਂ ਦਾ ਬਿਜ਼ਨਸ ਆ, ਪਤਾ ਨਹੀਂ ਇਹਦੇ ਕੋਲ ਕੀ ਆ, ਕਿਉਂਕਿ ਦਿਖਾਲਣ ਦੇ ਲਈ ਕਈ ਵਾਰੀ ਵੱਡੀਆਂ-ਵੱਡੀਆਂ ਕਾਰਾਂ ਵੀ ਹੁੰਦੀਆਂ, ਘਰ ਵੀ ਹੁੰਦੇ ਆ, ਹੂੰ, ਹੂੰ, ਪਰ ਹੂੰ, ਔਕੜਾਂ ਜਿਹੜੀਆਂ ਉਹਨਾਂ ਦਾ ਪਿੱਛਾ ਨਹੀਂ ਛੱਡਦੀਆਂ। ਹੂੰ, ਸੋ ਜਦੋਂ ਔਕੜ ਆ ਜਾਏ ਫਿਰ ਕੀ ਕਰਨਾ ਚਾਹੀਦਾ? ਇਹ ਸਰੋਤਿਓ ਤੁਹਾਨੂੰ ਪੁੱਛਦੇ ਆ, ਕਿਉਂਕਿ ਇਹਦੇ ਵਿੱਚੋਂ ਹਰ ਕੋਈ ਲੰਘਦਾ ਹੈ। ਹੂੰ, ਜੀ। ਕੋਈ ਕੁਛ ਘੱਟ ਲੋਕ ਹੋਣਗੇ ਜਿਹੜੇ ਇਹਦੇ ਵਿੱਚੋਂ ਨਹੀਂ ਲੰਘੇ। ਬਿਲਕੁਲ ਜੀ, ਬਿਲਕੁਲ। ਤੇ ਤੁਸੀਂ ਜ਼ਰੂਰ ਕਾਲ ਕਰਕੇ ਸ਼ੇਅਰ ਕਰਨੀਆਂ ਗੱਲਾਂ ਬਾਤਾਂ ਕਿ ਕੀ ਔਕੜ ਆਈ ਸੀ, ਕਿਵੇਂ ਨਿਕਲੇ ਸੀਗੇ, ਕਿਉਂਕਿ ਔਕੜਾਂ ਆਉਂਦੀਆਂ ਰਹਿੰਦੀਆਂ। ਆਈਆਂ ਹੂੰ, ਕਿਹਨਾਂ ਨੂੰ? ਗੁਰੂਆਂ ਦੇ ਟਾਈਮ ਤੋਂ ਉਹਨਾਂ ਨੂੰ ਵੀ ਆਈਆਂ। ਬਿਲਕੁਲ ਜੀ। ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਾਨੂੰ ਚੜ੍ਹਦੀ ਕਲਾ ਦਾ ਸੰਦੇਸ਼ ਆ, ਹੂੰ, ਹੂੰ, ਸਿੱਖਾਂ ਨੂੰ ਆਈਆਂ, ਰਾਜ ਬਣਾਇਆ ਉਹਨਾਂ ਨੂੰ ਆਈਆਂ, ਆਪਣੇ ਹਰ ਇੱਕ ਕੌਮ ਦੇ ਵਿੱਚ ਆਉਂਦੀਆਂ ਆ। ਸਾਡੇ ਹੋਰ ਘਰੇਲੂ ਲਾਈਫ ਦੇ ਵਿੱਚ ਤਾਂ ਔਕੜਾਂ ਹੀ ਔਕੜਾਂ। ਜੀ, ਬਿਲਕੁਲ। ਸੋ ਇਹਨਾਂ ਚੋਂ ਨਿਕਲਣਾ ਕਿਵੇਂ ਆ, ਕਿਸ ਤਰ੍ਹਾਂ ਇਹਨਾਂ ਤੋਂ ਛੁਟਕਾਰਾ ਪਾਉਣਾ ਆ ਜਾਂ ਡਿਪਰੈਸ਼ਨ 'ਚ ਜਾਣਾ ਆ, ਇਹ ਹੁਣ ਗੱਲਾਂ ਬਾਤਾਂ ਆਪਾਂ ਕਰਾਂਗੇ ਤੇ ਹੂੰ, ਤੁਸੀਂ ਜ਼ਰੂਰ ਸਾਥ ਦੇਣਾ ਆ ਸਾਰਿਆਂ ਦਾ। ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਦੀ ਕੋਸ਼ਿਸ਼ ਕਰਨੀ ਆ ਕਿ ਇਹ ਜਿਹੜੀਆਂ ਔਕੜਾਂ, ਮੁਸ਼ਕਲਾਂ ਸਾਡਾ ਰਾਹ ਘੇਰ ਲੈਂਦੀਆਂ ਤੇ ਕਈ ਵਾਰੀ ਅਸੀਂ ਨਾ ਆਪਣੀ ਢਾਹ ਢੇਰੀ ਕਰ ਦਿੰਦੇ ਆ ਹੂੰ, ਜੀ, ਜੀ। ਸੋਚਣ ਦੇ ਪੱਖੋਂ। ਜੀ। ਬਿਲਕੁਲ, ਹੁਣੇ ਪੰਜਾਬੀ ਰੇਡੀਓ ਇਸੇ ਤੇ ਗੀਤ ਵੀ ਚੱਲ ਰਿਹਾ ਸੀ ਨਾ, ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ। ਹੂੰ। ਸੋ ਉਹਦੇ ਵਿੱਚ ਵੀ ਕਈ ਲਾਈਨਾਂ ਐਸੀਆਂ ਨੇ ਕਿ ਉਹ ਲੋਕ ਚੰਨ ਤੱਕ ਵੀ ਪਹੁੰਚ ਜਾਂਦੇ, ਜਿਸ ਤੱਕ ਰਾਹ ਨਹੀਂ ਬਣਿਆ, ਪਰ ਲੋਕ ਉੱਥੋਂ ਤੱਕ ਵੀ ਪਹੁੰਚ ਜਾਂਦੇ ਕਿਉਂਕਿ ਉਹਨਾਂ ਨੇ ਉੱਧਰ ਆਪਦੀ ਸੁੱਤਾ, ਆਪਦੀ ਬਿਰਤੀ ਉੱਧਰ ਨੂੰ ਲਾਈ ਹੁੰਦੀ ਹੈ। ਤਾਂ ਕਰਕੇ ਵੀ ਜ਼ਰੂਰੀ ਨਹੀਂ ਗਾ ਕਿ ਤੁਰ ਕੇ ਹੀ ਪਹੁੰਚਦੇ ਆ। ਉਹ ਇੱਕ ਵਿਗਿਆਨਿਕ ਤੌਰ ਤੇ ਇੱਕ ਰਾਹ ਬਣਿਆ ਹੋਇਆ। ਉਸ ਰਾਹ ਨੂੰ ਲੈ ਕੇ ਜਿਹੜੇ ਵਿਗਿਆਨੀ ਨੇ ਉਹ ਜਾਂਦੇ ਨੇ। ਪਰ ਅਸਲ ਦੇ ਵਿੱਚ ਇਹ ਹੈ ਕਿ ਕਈ ਵਾਰੀ ਸਾਨੂੰ ਇਹ ਹੁੰਦਾ ਹੈ ਕਿ ਜੇ ਮੰਨ ਲਓ ਬੱਚੇ ਦੇ ਥੋੜ੍ਹੇ ਨੰਬਰ ਆ ਗਏ ਕਲਾਸ ਦੇ ਵਿੱਚੋਂ, ਫਿਰ ਸਾਨੂੰ ਇਹ ਲੱਗਦਾ ਇਹ ਤਾਂ ਬਹੁਤ ਵੱਡੀ ਔਕੜ ਹੈ। ਜੇ ਬੱਚਾ ਸਕੂਲੋਂ ਦਾਖਲ ਕਰਾਉਣ ਤੇ ਥੋੜ੍ਹਾ ਜਿਹਾ ਲੇਟ ਹੋ ਗਿਆ, ਸਾਨੂੰ ਇਹ ਲੱਗਦਾ ਇਹ ਬਹੁਤ ਵੱਡੀ ਔਕੜ ਹੈ। ਜੇ ਨੌਕਰੀ ਚਲੀ ਗਈ, ਸਾਨੂੰ ਇਹ ਲੱਗਦਾ ਇਹ ਬਹੁਤ ਵੱਡੀ ਔਕੜ ਹੈ। ਪਰ ਬਥੇਰੇ ਬੇਰੁਜ਼ਗਾਰ ਸਮਾਂ ਪਾਸ ਕਰਦੇ ਨੇ, ਬਥੇਰੇ ਕਈਆਂ ਨੂੰ ਪਾਰਟ ਟਾਈਮ ਕੰਮ ਮਿਲਦਾ, ਕਈਆਂ ਨੂੰ ਹਨੇਰੇ ਸਵੇਰੇ ਮਿਲਦਾ, ਕਈਆਂ ਨੂੰ ਕਿਵੇਂ ਮਿਲਦਾ, ਪਰ ਫਿਰ ਵੀ ਦੁਨੀਆ ਗੁਜ਼ਰ ਬਸਰ ਤਾਂ ਕਰ ਹੀ ਰਹੀ ਹੈ ਨਾ। ਜਿਹੜੇ ਬੱਚਿਆਂ ਦੇ ਘੱਟ ਨੰਬਰ ਆਏ ਆ, ਕੀ ਉਹ ਅਗਲੀਆਂ ਕਲਾਸਾਂ ਦੇ ਵਿੱਚ ਓਨੇ ਹੀ ਨੰਬਰ ਲੈਂਦੇ ਆ? ਨਹੀਂ, ਉਹ ਵੱਧ ਨੰਬਰ ਲੈਂਦੇ ਆ। ਕਈ ਵਾਰੀ ਸਾਨੂੰ ਇਹ ਲੱਗਦਾ ਕਿ ਫਲਾਂ ਬੱਚਾ ਤਾਂ ਖੇਡਾਂ ਦੇ ਵਿੱਚ ਬੜਾ ਹੁਸ਼ਿਆਰ ਆ, ਸਾਡਾ ਬੱਚਾ ਸਲੋ ਹੈ। ਸਾਡਾ ਬੱਚਾ ਕਿਸੇ ਹੋਰ ਪਾਸੇ 'ਚ ਹੁਸ਼ਿਆਰ ਹੋਣਾ। ਜ਼ਰੂਰੀ ਤਾਂ ਨਹੀਂ ਕਿ ਜਿਹੜੇ ਪਾਸੇ ਦੂਜੇ ਬੱਚੇ ਚੰਗੇ ਨੇ ਉਹ ਉਸ ਪਾਸੇ ਹੀ ਚੰਗਾ ਹੋਵੇ। ਸੋ ਬਹੁਤ ਤਰ੍ਹਾਂ ਦੀਆਂ ਨੇ। ਜੇ ਵਿਆਜ ਦਰ ਵੱਧ ਗਈ, ਸਾਨੂੰ ਉਹ ਝੋਰਾ ਖਾਈ ਜਾਂਦਾ ਕਿ ਹੁਣ ਇੰਸਟਾਲਮੈਂਟ ਕਿਵੇਂ ਜਾਊ, ਘਰ ਕਿਵੇਂ ਕਰਾਂਗੇ, ਕਿਵੇਂ ਮੈਨੇਜ ਹੋਊਗਾ। ਪਰ ਜੇ ਅਸੀਂ ਕੰਮਕਾਜ ਦੇ ਵਿੱਚ ਹਾਂ, ਜੇ ਅਸੀਂ ਸਰਗਰਮ ਤਾਂ ਉਹ ਚੀਜ਼ਾਂ ਹੋ ਹੀ ਜਾਂਦੀਆਂ ਨੇ। ਕਈ ਵਾਰੀ ਰਿਸ਼ਤਿਆਂ ਨੂੰ ਲੈ ਕੇ ਬੜੀ ਕੁੜੱਤਣ ਹੈ, ਕਿਸੇ ਸਨੇਹ ਨਾਲ ਬੜਾ ਪਿਆਰ ਹੈ, ਪਰ ਉਹਨੇ 4 ਸ਼ਬਦ ਕਹਿ ਤੇ ਤਾਂ
ਸਾਨੂੰ ਗੁੱਸਾ ਆ ਜਾਂਦਾ ਹੈ, ਪਰ ਅਸਲ ਦੇ ਵਿੱਚ ਇਹ ਨਹੀਂ ਹੈ। ਇੱਕ ਬੜੀ ਸੋਹਣੀ ਗੱਲ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਸਿੱਖਣੀ ਚਾਹੀਦੀ ਹੈ, ਪਿਛਲੇ ਦਿਨਾਂ ਦੇ ਵਿੱਚ ਉਹ ਸੁਣੀ ਕਿਸੇ ਗਿਆਨੀ ਬੰਦੇ ਤੋਂ, ਤੇ ਉਹ ਬਲਵਿੰਦਰ ਕੌਰ ਜੀ ਉਹ ਕਹਿ ਰਹੇ ਸੀ, ਕਹਿੰਦੇ ਕਿ ਸਾਨੂੰ ਜਿਹੜਾ ਗਿਲਾ ਵਾ, ਜੀ, ਸਾਨੂੰ ਜਿਹੜਾ ਸ਼ਿਕਵਾ, ਉਹ ਕਿਸੇ ਬੰਦੇ ਨਾਲ ਨਹੀਂ ਕਰਨਾ ਚਾਹੀਦਾ, ਕਿਸੇ ਇਨਸਾਨ ਨਾਲ ਨਹੀਂ ਕਰਨਾ ਚਾਹੀਦਾ। ਜਿਹੜੀ ਗੱਲ ਕਰਕੇ ਉਸ ਗੱਲ ਨਾਲ ਕਰਨਾ ਚਾਹੀਦਾ ਹੈ। ਆਪਾਂ ਦੇਖਦੇ ਨਾ ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਨੂੰ ਕਿਸੇ ਨੇ ਕੁਛ ਕਹਿ ਤਾ ਜਾਂ ਜਿੱਥੇ ਸਾਡੀ ਸਹਿਮਤੀ ਨਹੀਂ, ਆਪਾਂ ਉੱਥੇ ਗੁੱਸੇ ਹੋ ਜਾਂਦੇ ਹਾਂ। ਆਪਾਂ ਕਹਿੰਦੇ ਹਾਂ ਕਿ ਨਹੀਂ, ਮੈਂ ਫਲਾਂ ਆਪਦੇ ਮਿੱਤਰ ਨਾਲ ਗੱਲ ਨਹੀਂ ਕਰਨੀ, ਮੈਂ ਆਪਦੇ ਮਾਸੀ, ਚਾਚੇ, ਤਾਏ ਨਾਲ ਗੱਲ ਨਹੀਂ ਕਰਨੀ, ਫਲਾਂ ਨਾਲ। ਆਪਾਂ ਕਹਿੰਦੇ ਹਾਂ, ਆਪਾਂ ਬਾਈਕਾਟ ਲੈਵਲ ਤੇ ਚਲੇ ਜਾਂਦੇ ਹਾਂ। ਪਰ ਉਹ ਕਹਿੰਦੇ ਕਿ ਨਹੀਂ, ਗੁੱਸਾ ਤੁਹਾਡਾ ਰੋਸ ਤੁਹਾਡਾ ਉਸ ਪੁਆਇੰਟ ਤੇ ਹੋਣਾ ਚਾਹੀਦਾ ਹੈ, ਨਾ ਕਿ ਵਿਅਕਤੀ ਨਾਲ ਰੋਸ। ਇਹ ਬਹੁਤ ਸੋਹਣੀ ਗੱਲ ਆ। ਕਈ ਵਾਰੀ ਆਪਾਂ ਗੱਲ ਪੁਆਇੰਟ ਦੀ ਹੁੰਦੀ ਹੈ, ਗੱਲ ਇੱਕ ਗੱਲ ਦੀ ਹੁੰਦੀ ਹੈ, ਮਸਲਾ ਇੱਕ ਛੋਟੇ ਜਿਹੇ ਕਿਸੇ ਗੱਲ ਨੂੰ ਲੈ ਕੇ ਸਹਿਮਤੀ ਦੇ ਹੁੰਦਾ ਹੈ, ਪਰ ਅਸਲ ਦੇ ਵਿੱਚ ਆਪਾਂ ਉਸ ਇਨਸਾਨ ਨੂੰ ਹੀ ਆਪਦੀ ਜ਼ਿੰਦਗੀ ਦੇ ਵਿੱਚੋਂ ਬਾਹਰ ਕੱਢ ਬੈਠਦੇ ਹਾਂ। ਆਪਾਂ ਨੂੰ ਲੱਗਦਾ ਕਿ ਨਹੀਂ, ਇਹ ਸਾਨੂੰ ਲੋੜ ਨਹੀਂ, ਪਰ ਅਸੀਂ ਕਿੰਨੇ ਕੁ ਥਾਵਾਂ ਤੇ ਦਰਵਾਜ਼ੇ ਬੰਦ ਕਰਾਂਗੇ, ਅਸੀਂ ਕਿੰਨੀਆਂ ਕੁ ਥਾਵਾਂ ਤੇ ਇਸ ਤਰ੍ਹਾਂ ਕਰਾਂਗੇ ਕਿ ਹਰ ਇੱਕ ਬੰਦੇ ਨੂੰ ਹੀ ਆਪਣੇ ਆਪ ਤੋਂ ਦੂਰ ਕਰ ਲਈਏ। ਇਹ ਨਹੀਂ ਚੱਲਣਾ, ਇਸ ਤਰ੍ਹਾਂ ਗੁੱਸਾ ਕਰਕੇ ਕੰਮ ਨਹੀਂ ਚੱਲਣਾ। ਸੋ ਇਹ ਇਸ ਤਰ੍ਹਾਂ ਵੀ, ਇਹ ਵੀ ਸਾਨੂੰ ਇੱਕ ਇਮੋਸ਼ਨਲੀ ਜੀ ਮੁਸ਼ਕਲ ਲੱਗਦੀ ਹੁੰਦੀ ਹੈ ਕਿ ਕੀ ਕੀਤਾ ਜਾਵੇ, ਕੀ ਕੀਤਾ ਜਾਵੇ। ਬਹੁਤੀਆਂ ਗੱਲਾਂ ਤਾਂ ਤੁਹਾਨੂੰ ਜ਼ਿੰਦਗੀ 'ਚ ਇਹ ਕਹਿ ਕੇ ਸਾਰਨਾ ਪੈਂਦਾ ਕਿ ਹੁਣ ਇੱਥੇ ਕੀ ਕਹੀਏ ਆਪਾਂ, ਹੁਣ ਇੱਥੇ ਕੀ, ਇਹ ਸਾਹਮਣੇ ਵਾਲਾ ਜਦੋਂ ਸਮਝਣ ਨੂੰ ਤਿਆਰ ਨਹੀਂ, ਸਾਹਮਣੇ ਵਾਲਾ ਜਦੋਂ ਉਸ ਗੱਲ ਨੂੰ ਆਉਣ ਲਈ ਤਿਆਰ ਨਹੀਂ, ਤੇ ਕੀ ਬਾਈਕਾਟ ਵੀ ਤਾਂ ਕੋਈ ਹੱਲ ਨਹੀਂ ਨਾ, ਕਿਹਨੂੰ ਛੱਡ ਦਿਓਗੇ। ਸੋ ਇਹ ਸਾਰਾ ਕੁਛ ਚੱਲਦਾ ਹੀ ਰਹਿੰਦਾ। ਬਹੁਤ ਵਾਰ ਸਾਨੂੰ ਲੱਗਦਾ ਹੈ ਕਿ ਫਲਾਨੀ ਕਾਰ ਲੈਣੀ ਸੀ, ਉਹ ਕਾਰ ਸਾਡੇ ਤੋਂ ਲਈ ਨਹੀਂ ਗਈ, ਹੁਣ ਪਤਾ ਨਹੀਂ ਕੀ ਬਣਨਾ, ਕਿਵੇਂ। ਪਰ ਉਹ ਦੁਨੀਆ ਤਾਂ ਉਸ ਤੋਂ ਛੋਟੀਆਂ ਕਾਰਾਂ, ਉਸ ਤੋਂ ਸਸਤੀਆਂ ਕਾਰਾਂ ਤੇ ਵੀ ਟਾਈਮ ਪਾਸ ਕਰ ਰਹੀ ਹੈ। ਕਿਸੇ ਕੋਲੇ 5 ਨੇ ਤਾਂ ਵੀ ਨਹੀਂ ਸੂਤ ਆ ਰਿਹਾ, ਕਿਸੇ ਕੋਲੇ 1 ਨਾਲ ਵੀ ਵਿਚਾਰਾ ਡੰਗ ਟਪਾ ਰਿਹਾ, ਟਾਈਮ ਟਪਾ ਰਿਹਾ। ਮੈਂ ਕਈ ਵਾਰੀ ਦੇਖਦਾ ਹੁੰਦਾ, ਕਈ ਇੱਥੇ ਇਹੋ ਜਿਹੇ ਨੇ ਵਿਚਾਰੇ ਜਿਨ੍ਹਾਂ ਕੋਲੇ 92, 95, 97 ਮਾਡਲ ਕਾਰਾਂ ਤੇ ਵਧੀਆ ਖੁਸ਼ ਨੇ, ਬਲਕਿ ਖੁਸ਼ ਨੇ ਉਹ। ਚੰਗੀ ਗੱਲ ਇਹ ਹੈ ਕਿ ਉਹ ਖੁਸ਼ ਨੇ, ਉਹਨਾਂ ਨਾਲ ਤੁਸੀਂ ਗੱਲ ਕਰੋ, ਕਹਿੰਦੇ ਸੈਟਿਸਫਾਈਡ, ਮੈਂ ਸੰਤੁਸ਼ਟ ਹਾਂ, ਬਸ ਠੀਕ ਆ। ਜਦ ਕਿ ਆਪਾਂ ਨੂੰ ਇੱਥੇ ਕੋਈ ਹੋਰ ਦੌੜਾਂ 'ਚ ਇਸ ਤਰ੍ਹਾਂ ਫਸੇ ਹੋਏ ਆ। ਸੋ ਇਹ ਲੱਗਦਾ ਹੁੰਦਾ ਆਪਾਂ ਨੂੰ ਕਿ ਸ਼ਾਇਦ ਸਾਡੀ ਜ਼ਿੰਦਗੀ ਸਭ ਤੋਂ ਔਖੀ ਹੈ, ਸ਼ਾਇਦ ਅਸੀਂ ਸਭ ਤੋਂ ਵੱਧ ਜਿਹੜਾ ਉਹ ਲੱਗੇ ਹੋਏ ਆ, ਸ਼ਾਇਦ ਸਾਨੂੰ ਹੀ ਐਫਰਟ ਜ਼ਿਆਦਾ ਕਰਨੇ ਪੈ ਰਹੇ। ਨਹੀਂ, ਹਰ ਇੱਕ ਦੀ ਆਪਣੀ ਜ਼ਿੰਦਗੀ ਦੇ ਉਸ ਹਿਸਾਬ ਨਾਲ ਚੱਲਿਆ ਜਾਂਦਾ। ਹਰ ਇੱਕ ਦੇ ਆਪਣੇ ਮਸਲਾਤ ਨੇ, ਹਰ ਇੱਕ ਦੀ ਆਪਣੀ ਨਿੱਜੀ ਜ਼ਿੰਦਗੀ ਆ, ਹਰ ਇੱਕ ਦੇ ਵਿੱਚ ਉਸ ਤਰ੍ਹਾਂ ਦੀਆਂ ਔਕੜਾਂ ਪਰੇਸ਼ਾਨੀਆਂ ਹੁੰਦੀਆਂ ਨੇ। ਪਰ ਹਾਂ, ਕਈ ਵਾਰੀ ਸਾਨੂੰ ਕੁਛ ਜਿਹੜੀਆਂ ਸਰੀਰਕ ਬਿਮਾਰੀਆਂ ਨੇ, ਉਹ ਸਾਨੂੰ ਜ਼ਰੂਰ ਤੰਗ ਕਰਦੀਆਂ ਨੇ, ਚਾਹੇ ਉਹ ਆਪਣੇ ਬੱਚੇ ਦੀਆਂ ਹੋਣ, ਚਾਹੇ ਮਾਂ-ਪਿਓ ਦੀਆਂ ਹੋਣ। ਉਹ ਕਿਉਂਕਿ ਜੇ ਲੰਬਾ ਵਕਤ ਚੱਲਦੀਆਂ ਤਾਂ ਉਹ ਫਿਰ ਸਾਨੂੰ ਜ਼ਰੂਰ ਤੰਗ ਕਰਦੀਆਂ ਨੇ। ਪਰ ਨਿਕਲਦੇ ਨੇ ਲੋਕ, ਮੁਸ਼ਕਲਾਂ, ਪਰੇਸ਼ਾਨੀਆਂ, ਔਕੜਾਂ 'ਚੋਂ ਨਿਕਲਦੇ ਨੇ, ਨਿਕਲ ਕੇ ਨਿਖਰਦੇ ਨੇ, ਤਰੱਕੀਆਂ ਕਰਦੇ ਨੇ, ਅੱਗੇ ਵੱਧਦੇ ਨੇ, ਆਪਣੇ ਨਾਲ ਦੇ ਲੋਕਾਂ ਨੂੰ ਜਿਹੜਾ ਉਹ ਨਾਲ ਲੈ ਕੇ ਚੱਲਦੇ ਨੇ, ਟੀਮਾਂ ਬਣਦੀਆਂ ਨੇ, ਬਰੋਡ ਮਾਈਂਡਡ ਹੁੰਦੇ ਨੇ, ਅਗਾਂਹ ਵੱਧਦੇ ਨੇ, ਪੈਸਾ ਕਮਾਉਂਦੇ ਨੇ। ਸੋ ਨਿਕਲਦੇ ਨੇ ਲੋਕ, ਐਸੀ ਗੱਲ ਨਹੀਂ ਹੈ ਕਿ ਲੋਕ ਨਿਕਲਦੇ ਨਹੀਂ। ਸੋ ਜੇਕਰ ਤੁਹਾਡਾ ਇਸ ਤਰ੍ਹਾਂ ਦਾ ਕੋਈ ਤਜਰਬਾ ਰਿਹਾ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਨਿੱਜੀ ਤਜਰਬਾ ਜਿਹੜਾ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੀ। ਇਹ ਵੀ ਹੋ ਸਕਦਾ ਕਿ ਕਿਸੇ ਨੂੰ ਕਦੀ ਕੋਈ ਪ੍ਰੋਬਲਮ ਆਈ ਨਹੀਂ, ਔਕੜ ਆਈ ਹੀ ਨਹੀਂ। ਪਰ ਮੈਨੂੰ ਲੱਗਦਾ ਇਹ ਬਹੁਤ ਘੱਟ, ਸ਼ਾਇਦ ਕੋਈ ਟਾਵੇਂ ਲੋਕ ਹੋਣਗੇ। ਜਿਹੜੀਆਂ ਆਉਂਦੀਆਂ ਵੀ ਆ ਨਾ, ਜਿਹੜੀਆਂ ਹੈਗੀਆਂ ਵੀ ਆ, ਜਿਹੜੀਆਂ ਹਾਂਜੀ, ਆਪਾਂ ਨੂੰ ਦੀਦੀਆਂ, ਹਾਂਜੀ। ਤੁਸੀਂ ਕਾਰਾਂ ਦੀ ਗੱਲ ਕੀਤੀ, ਘਰਾਂ ਦੀ ਕੀਤੀ, ਹੂੰ, ਜਿਹੜੀਆਂ ਔਕੜਾਂ ਚੀਜ਼ਾਂ ਦੀਆਂ ਨਾ, ਹੂੰ। ਮੇਰਾ ਆਹ ਕੰਮ ਨਹੀਂ ਬਣਦਾ, ਮੈਨੂੰ ਆਹ ਹੋ ਗਿਆ, ਆਹ ਹੋ ਗਿਆ, ਜੀ, ਜੀ। ਇਹ ਸਾਡੀਆਂ ਆਪ ਕ੍ਰੀਏਟ ਕੀਤੀਆਂ ਹੋਈਆਂ। ਹੂੰ, 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 ਹੂੰ। ਆਪ ਤੁਸੀਂ ਕਾਰ ਦੀ ਗੱਲ ਕੀਤੀ, ਕਈਆਂ ਕੋਲ ਤਾਂ ਸਾਈਕਲ ਵੀ ਹੈ ਨੀਗਾ। ਨਹੀਂ ਹੈ ਨੀਗਾ, ਬਿਲਕੁਲ। ਹਾਂ, ਜੀ। ਤੁਸੀਂ ਮਨੋ ਦੁਖੀ ਉਦੋਂ ਹੋ ਜਾਂਦੇ ਬਹੁਤੀਆਂ ਚੀਜ਼ਾਂ ਤੋਂ, ਜਦੋਂ ਤੁਸੀਂ ਆਪਣੇ ਮਨ ਤੇ ਕੰਟਰੋਲ ਨਹੀਂ ਹੁੰਦਾ, ਜਦੋਂ ਹੂੰ। ਥੱਲੇ ਨੂੰ ਦੇਖਣਾ ਛੱਡ ਦਈਦਾ ਆ। ਹਾਂਜੀ, ਹਾਂਜੀ, ਬਿਲਕੁਲ। ਕਿ ਸਾਡੇ ਥੱਲੇ ਵੀ ਹੈਗੇ ਆ ਲੋਕ, ਹੂੰ। ਜਿਨ੍ਹਾਂ ਨੂੰ ਇੱਕ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ, ਉਹ ਫਿਰ ਵੀ ਖੁਸ਼ ਆ। ਹਾਂਜੀ, ਬਿਲਕੁਲ। ਉਹ ਖੁਸ਼ ਰਹਿੰਦੇ ਆ। ਹੂੰ। ਸੋ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹ ਤੁਸੀਂ ਬਹੁਤੀਆਂ ਚੀਜ਼ਾਂ ਦੇ ਨਾਲ ਹੀ ਬੰਦਾ ਖੁਸ਼ ਹੁੰਦਾ ਹੈ। ਪਦਾਰਥਵਾਦ ਵੀ ਇੱਕ ਦੁੱਖ ਦਾ ਕਾਰਨ ਆ ਨਾ ਸਾਡਾ। ਬਿਲਕੁਲ। ਪਦਾਰਥਵਾਦ ਵੀ ਸਾਨੂੰ ਇਹ ਲੱਗਦਾ ਕਿ ਸ਼ਾਇਦ ਆਹ ਚੀਜ਼ ਹੈ ਨਹੀਂ, ਤੇ ਸਮਝ ਲਓ ਅਸੀਂ ਤਾਂ ਬੜੇ ਮਤਲਬ ਫਸੇ ਪਏ ਆ, ਅਸੀਂ ਤਾਂ ਬੜੇ ਪਿੱਛੇ ਰਹਿ ਗਏ ਸੀ। ਪਰ ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ। ਕੁਛ ਚੀਜ਼ਾਂ ਮਾਨਸਿਕ ਤਸੱਲੀ ਇਹ ਵਾਸਤੇ ਦੁੱਖ ਠੀਕ ਨੇ। ਆਪ ਹੀ ਪੈਦਾ ਕੀਤੇ ਵਾ ਨਾ। ਹਾਂਜੀ, ਹਾਂਜੀ। ਹਾਂ, ਜੀ। ਆਪ ਹੀ ਪੈਦਾ ਕਰ ਲਈਦੇ ਆ ਅਸੀਂ, ਚੀਜ਼ਾਂ ਦੀ ਖਾਤਰ, ਵੱਡੇ ਘਰਾਂ ਲਈ, ਕਾਰਾਂ ਹੂੰ। ਲਈ, ਹੋਰ ਤੁਸੀਂ ਕੁਛ ਵੀ ਲੈ ਲਓ। ਜੀ, ਜੀ। ਬਹੁਤੀਆਂ ਚੀਜ਼ਾਂ ਤੇ ਜਿਹੜੀ ਕ੍ਰੀਏਟ ਕੀਤਾ ਨਾ ਸਾਡਾ ਬਹੁਤਾ ਕੁਛ ਹੂੰ, ਹੂੰ। ਜੀ। ਬਲਵਿੰਦਰ ਕੌਰ ਜੀ, ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਗੱਲਬਾਤ ਤੁਹਾਡੀ ਜਿਹੜੀ ਆ ਉਹ ਆਵਾਜ਼ ਆ ਨਹੀਂ ਰਹੀ। ਅਸੀਂ ਗੱਲਬਾਤ ਕਰ ਰਹੇ ਹਾਂ ਜ਼ਿੰਦਗੀ ਦੇ ਵਿੱਚ ਲੈ ਕੇ ਦੁੱਖਾਂ, ਤਕਲੀਫਾਂ ਨੂੰ, ਔਕੜਾਂ ਨੂੰ, ਪਰੇਸ਼ਾਨੀਆਂ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ।
ਤੇ ਬਹੁਤ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਇਹ ਜਿਹੜਾ ਦੁੱਖ ਆ ਇਹ ਹਟਣਾ ਨਹੀਂ, ਇਹ ਜਿਹੜੀ ਔਕੜ ਹੈ ਇਹਨੇ ਜੀ, ਜੀ। ਘਟਣਾ ਨਹੀਂ, ਤੇ ਹੂੰ, ਹੂੰ। ਇਹ ਬਸ ਸਾਡੀ ਜ਼ਿੰਦਗੀ 'ਚੋਂ ਜਾਣੀ ਨਹੀਂ। ਨਿੱਕੇ ਹੁੰਦੇ ਕੀ ਬਿਲਕੁਲ। ਹੁੰਦਾ ਸੀਗਾ, ਝੜੀ ਲੱਗਦੀ ਹੁੰਦੀ ਸੀ ਆਪਣੇ ਹੂੰ। ਸਾਉਣ ਦੇ ਵਿੱਚ। ਹੁਣ ਵੀ ਕਈ ਵਾਰੀ ਲੱਗ ਜਾਂਦੀ, ਪਰ ਹੁਣ ਕਿਉਂਕਿ ਲੋਕਾਂ ਕੋਲੇ ਸਾਧਨ ਬੜੇ ਨੇ, ਹੁਣ ਤਾਂ ਵਿਹੜੇ ਵੀ ਪੱਕੇ ਨੇ, ਹੁਣ ਹੁਣ ਤਾਂ ਬਹੁਤਾ ਕੁਛ ਆ। ਫਿਰ ਹਾਂਜੀ, ਵੀ ਪ੍ਰਵੀਨ, ਫਿਰ ਵੀ ਲੋਕ ਬਹੁਤ ਸਾਰੇ ਹੈਗੇ ਆ, ਜੀ, ਜੀ। ਜਿਨ੍ਹਾਂ ਨੂੰ ਇੱਕ ਡੰਗ ਦੀ ਰੋਟੀ ਨਾ ਹਾਂਜੀ, ਵੀ ਹਾਂਜੀ। ਮਿਲਦੀ ਹੋਊਗੀ, ਹੂੰ, ਹੂੰ, ਪਰ ਹੂੰ। ਉਹ ਐਂ ਰਹੀਂ ਵੀ ਨਹੀਂ ਕਰਦੇ ਨਹੀਂ ਹੈਗੇ। ਕਰਦੇ, ਬਿਲਕੁਲ। ਜਦੋਂ ਸਾਡੇ ਕੋਲ ਜ਼ਿਆਦਾ ਆ ਜਾਂਦਾ, ਅਸੀਂ ਜ਼ਿਆਦਾ ਚੀਂ-ਚੀਂ ਕਰਦੇ ਹਾਂ ਹਾਂਜੀ, ਤੇ ਹਾਂਜੀ, ਮੈਂ ਅਨਾਉਂਸ ਕਰਦਾ 4082725200 ਸਟੂਡੀਓ ਫੋਨ ਨੰਬਰ ਆ। ਜਦੋਂ ਕੋਈ ਕਾਲ ਚੱਕਦਾ, ਪਹਿਲਾਂ ਉਹਨੂੰ ਆਪਣਾ ਨਾਂ ਜ਼ਰੂਰ ਦੱਸ ਦਿਆ ਕਰੋ। ਕਿਉਂਕਿ ਓਦਾਂ ਸਾਤੋਂ ਬਿਲਕੁਲ ਨਹੀਂ ਪਛਾਣੇ ਜਾਂਦੇ, ਕਿਉਂਕਿ ਕਾਲਸ ਤਾਂ ਦਿਨ ਦੇ ਵਿੱਚ ਬਹੁਤ ਆ ਜਾਂਦੀਆਂ ਆ ਸਾਨੂੰ। ਹਾਂਜੀ, ਹਾਂਜੀ, ਬਿਲਕੁਲ। ਸੋ ਇਸ ਕਰਕੇ ਸਾਨੂੰ ਆਵਾਜ਼ਾਂ ਤੋਂ ਪਛਾਣਨਾ ਔਖਾ ਹੁੰਦਾ ਆ। ਕਈ ਵਾਰੀ ਕਈ ਲੋਕਾਂ ਨੂੰ ਐ ਹੁੰਦਾ ਆ ਕਿ ਮੈਨੂੰ ਰਾਣੀ ਕਹਿ ਦਿੰਦੇ ਆ। ਹੂੰ, ਹੂੰ। ਕਈਆਂ ਤੋਂ ਐ ਹੁੰਦਾ ਕਿ ਸਾਡੀ ਆਵਾਜ਼ ਇੱਕੋ ਜਿਹੀ ਲੱਗਦੀ ਆ। ਹਾਂਜੀ, ਹਾਂਜੀ, ਬਿਲਕੁਲ, ਇਹ ਤਾਂ ਹੈ। ਹਾਂਜੀ, ਤੇ ਸਾਡੇ ਨਾਲ ਜੁੜੇ ਨੇ ਪ੍ਰੀਤਮ ਸਿੰਘ ਜੀ। ਪ੍ਰੀਤਮ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪ੍ਰਵੀਨ ਜੀ, ਹਾਂਜੀ, ਹਾਂਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪਛਾਣ ਲਿਆ ਜੀ ਸੰਗਰੂਰ ਵਾਲਾ? ਨਹੀਂ, ਤੁਸੀਂ ਕੋਈ ਨਾ ਆਪਣੀ ਗੱਲ ਰੱਖੋ ਜੀ, ਕੋਈ ਨਾ, ਸਾਰੇ ਆਪਾਂ ਪਰਿਵਾਰ ਹੀ ਹੈ। ਅੱਜ ਤੁਸੀਂ ਬੜਾ ਸੋਹਣਾ ਪ੍ਰਕਰਨ ਸ਼ੁਰੂ ਕੀਤਾ ਹੈ। ਜੀ, ਜੀ, ਧੰਨਵਾਦ। ਥੈਂਕ ਬਹੁਤ ਯੂ। ਵਧੀਆ ਪ੍ਰਕਰਨ ਹੈ ਤੁਹਾਡਾ ਅੱਜ ਦਾ। ਜੀ, ਜੀ, ਥੈਂਕ ਯੂ। ਮੈਂ ਤੁਹਾਨੂੰ ਆਪਣੀ ਜੀਵਨ ਦੀ ਹੱਡਬੀਤੀ ਸੁਣਾਉਣ ਲੱਗਿਆ ਸ਼ੁਰੂ ਦੀ। ਜੀ, ਜੀ, ਜੀ। ਸੁਣਾ ਸਕਦਾ ਕਿ ਨਹੀਂ? ਹਾਂਜੀ, ਹਾਂਜੀ, ਜ਼ਰੂਰ। ਕੋਈ ਦੁੱਖ ਤਕਲੀਫ ਸਾਂਝਾ ਕੀਤਾ, ਜ਼ਰੂਰ ਸਾਂਝਾ ਕਰੋ ਸਾਡੇ। ਹਾਂ, ਮੈਂ ਨਾ ਜੀ, ਬਲਾਈਂਡ ਆ ਜੀ, ਤੇ ਮੈਂ ਜ਼ਿਮੀਂਦਾਰ ਜੱਟਾਂ ਦੇ ਘਰ ਨਾਲ ਸੰਬੰਧ ਹੈ ਮੇਰਾ। ਜੱਟ ਜ਼ਿਮੀਂਦਾਰ ਆ, ਪਾਕਿਸਤਾਨ ਚੋਂ ਆਏ ਹੋਏ ਆ। ਜੀ। ਇੱਥੇ ਸੰਗਰੂਰ ਸਾਨੂੰ ਜ਼ਮੀਨ ਅਲਾਟ ਹੋਈ ਸੀ, ਪਿੰਡ ਵਾਗੀਆਂ, ਉੱਥੇ ਸੰਗਰੂਰ ਦੇ ਨਾਲ ਹੀ। ਠੀਕ ਹੈ ਜੀ। ਜੀ। ਤੇ ਸਾਡੇ ਗੁਰਦੁਆਰੇ ਦਾ ਗ੍ਰੰਥੀ ਸੀਗਾ ਨਿਹਾਲ ਸਿੰਘ, ਤੇ ਉਹਨੂੰ ਮੈਂ ਕਿਹਾ ਵੀ ਮੈਨੂੰ ਤੁਸੀਂ ਚੀਮੇ ਛੱਡਿਓ ਜਾਂ ਮਸਤਵਾਨੇ ਛੱਡਿਓ, ਮੈਂ ਕੀਰਤਨ ਸਿੱਖਣਾ ਚਾਹੁੰਦਾ ਵਾਂ। ਠੀਕ ਹੈ ਜੀ। ਕਰਦਿਆਂ ਮੇਰਾ ਇਹਨੂੰ ਨੌਲੇਜ ਨਹੀਂ ਸੀ ਇਸ ਕੰਮ ਦੀ, ਕਿਉਂਕਿ ਜੱਟ ਨੂੰ ਕੀ ਪਤਾ ਹੁੰਦਾ ਕੀਰਤਨ ਕੀ ਚੀਜ਼ ਹੈ, ਸੰਗੀਤ ਕੀ ਚੀਜ਼ ਹੈ। ਹੁਣ ਤਾਂ ਖੈਰ ਬਹੁਤ ਫਰਕ ਪੈ ਗਿਆ। ਹਾਂਜੀ। ਪਰ ਜਿਹੜਾ ਅਗਲਾ ਟਾਈਮ ਦੀ ਗੱਲ ਮੈਂ ਕਰਦਾ, 60 ਦੇ ਇਰਦ ਗਿਰਦ ਦੀ, 1960 ਦੀ, ਉਦੋਂ ਨਹੀਂ ਸੀ ਪਤਾ ਆਮ ਲੋਕ। ਕੀਰਤਨ ਦੇ ਜ਼ਰੂਰ ਪ੍ਰੀਤਮ ਸਿੰਘ ਜੀ ਘੱਟ ਹੋ ਗਈ, ਪਰ ਦੂਜੇ ਸੰਗੀਤ ਦੀ ਤਾਂ ਹੁਣ ਬਹੁਤ ਆ। ਹਾਂ, ਸਹੀ ਗੱਲ। ਹਾਂਜੀ, ਹਾਂਜੀ, ਹੁਣ ਤਾਂ ਖੈਰ ਕੀਰਤਨ ਦੀ ਵੀ ਬਹੁਤ ਹੋ ਗਈ ਹੈ। ਹੁਣ ਤਾਂ ਘਰ ਘਰ ਕੀਰਤਨ ਹੈ ਜੀ। ਹਾਂਜੀ। ਤੇ ਹੁਣ ਤਾਂ ਕੀਰਤਨ ਕਥਾ ਟੀਵੀ ਨੇ ਬਹੁਤ ਇਸ ਗੱਲ ਦਾ ਹਾਂਜੀ, ਸਾਧਨ ਬਹੁਤ ਜਿਹੜਾ ਹੈ। ਪ੍ਰਚਾਰ ਕੀਤਾ। ਜੀ, ਜੀ। ਸਾਧਨ ਬਹੁਤ ਨੇ। ਹਾਂਜੀ, ਸਾਧਨ। ਉਹ ਮੈਨੂੰ ਕਹਿੰਦਾ ਵੀ ਕੋਈ ਨਹੀਂ, ਮੈਂ ਛੱਡੂੰਗਾ। ਮੈਂ ਉਹਨੂੰ ਮਾਮਾ ਜੀ ਕਹਿੰਦਾ ਹੁੰਦਾ ਸੀ, ਕਿਉਂਕਿ ਮੇਰੇ ਨਾਨਾ ਜੀ ਦੀ ਜ਼ਮੀਨ ਅਸਾਰੋਂ ਅਲਾਟ ਹੋਈ, ਤੇ ਮੇਰੇ ਨਾਨਾ ਜੀ ਕਹਿਣ ਲੱਗੇ ਵਾਲੀਆਂ ਪਿੰਡ ਬਹੁਤਾ ਚੰਗਾ ਨਹੀਂ, ਤੁਸੀਂ ਉੱਥੇ ਠੇਕੇ ਤੇ ਦਿਆ ਕਰੋ, ਤੇ ਇੱਥੇ ਸਾਰੋਂ ਠੇਕੇ ਤੇ ਲੈ ਕੇ ਵਾਈ ਚੱਲੋ। ਅੱਛਾ। ਵੀ ਇਕੱਠੀ ਆਪਾਂ ਰਹਾਂਗੇ, ਇੱਥੇ ਹੀ ਰਹੋ ਤੁਸੀਂ। ਤੇ ਚਲੋ ਅਸੀਂ ਸਾਰੋਂ ਹੀ ਰਹਿੰਦੇ ਸੀ। ਉਹ ਫਿਰ ਇੱਕ ਹਿਸਾਬ ਨਾਲ ਨਾਨਕਿਆਂ ਦਾ ਪਿੰਡ ਸਮਝਣ ਕਰਕੇ ਮੈਂ ਉਹਨੂੰ ਮਾਮਾ ਜੀ ਕਹਿੰਦਾ ਸੀ, ਗ੍ਰੰਥੀ ਨੂੰ। ਜੀ, ਜੀ। ਉਹਨੇ ਮੈਨੂੰ ਲਾਰਿਆ ਚ ਮਤਲਬ ਰੱਖਿਆ ਵਾ। ਤਕਰੀਬਨ ਸਾਲ ਲੰਘ ਗਿਆ। ਸਾਲ ਵਿੱਚ ਮੈਂ ਇੱਕ ਮਹੀਨੇ ਚ 2-3 ਵਾਰੀ ਮੈਂ ਉਹਨੂੰ ਕਹਿੰਦਾ ਸੀ, ਮਾਮਾ ਜੀ ਮੈਨੂੰ ਛੱਡਿਓ, ਮਸਤਵਾਨੇ ਛੱਡਿਓ। ਉਹਨੇ ਕਹਿੰਦੇ ਨਾ, ਕੋਈ ਨਹੀਂ, ਛੱਡਿਆਵਾਂਗੇ। ਇੱਕ ਦਿਨ ਮੈਂ 6 ਵਜੇ ਉੱਥੇ ਗਿਆ ਗੁਰਦੁਆਰਾ ਸਾਹਿਬ, ਤੇ ਉੱਥੇ ਮੱਥਾ ਟੇਕਿਆ। ਮੱਥਾ ਟੇਕ ਕੇ ਜਦੋਂ ਬਾਹਰ ਨਿਕਲਣ ਲੱਗੇ, ਬਾਹਰ 2-3 ਬੰਦੇ ਮਿਲ ਗਏ ਮੈਨੂੰ, ਉਹਨਾਂ ਨਾਲ ਗੱਲੀ ਲੱਗ ਗਏ। ਉਦੋਂ ਮੇਰਾ ਖਿਆਲ ਮੈਂ ਹੋਊਂਗਾ 10 ਸਾਲ ਦਾ ਜੀ। ਤੇ ਮੈਂ ਫੇਰ ਕਿਹਾ, ਮਾਮਾ ਜੀ ਕਰੋ ਕਿਰਪਾ, ਮੈਨੂੰ ਛੱਡਿਓ। ਮੈਂ ਕਿਹਾ ਕੋਈ ਟਾਈਮ ਲੰਘਦਾ ਜਾਂਦਾ ਤੇ ਛੱਡਿਓ, ਮੈਂ ਕੀਰਤਨ ਸਿੱਖਣਾ, ਮੇਰੀ ਇੱਛਾ ਹੈ। ਉਹ ਕਹਿੰਦਾ ਕੋਈ ਨਹੀਂ, ਛੱਡਿਆਊਂਗਾ। ਉੱਥੇ ਇੱਕ ਮਿਸਤਰੀ ਸਿੰਘ ਸੀਗਾ, ਉਹਦਾ ਨਾਂ ਸੀ ਅਰਜਨ ਸਿੰਘ। ਉਹਨੂੰ ਕਹਿੰਦਾ ਯਾਰ ਛੱਡਿਆ, ਵਿਚਾਰਾ ਨੇਤਰਹੀਣ ਆ, ਸਿੱਖ ਜੂਗਾ ਕੁਛ। ਤੇ ਉਹ ਜਿਹੜਾ ਸੀ ਨਾ ਗ੍ਰੰਥੀ ਨਿਹਾਲ ਸਿੰਘ, ਉਹਦੀ ਬਾਂਹ ਫੜ ਕੇ ਪਰਾਂ ਨੂੰ ਲੈ ਗਿਆ, ਮੇਰੇ ਕੋਲ 10-15 ਕਰਮਾਂ ਪਰ ਵੀ ਲੈ ਗਿਆ। ਅੱਛਾ ਜੀ। ਉੱਥੇ ਉਹਨੂੰ ਕਹਿੰਦਾ ਅਰਜਨ ਸਿੰਘ ਵੀ ਨਿਹਾਲ ਸਿੰਘ ਛੱਡਿਆ ਯਾਰ, ਵਿਚਾਰਾ ਬਲਾਈਂਡ ਬੰਦਾ, ਨੇਤਰਹੀਣ ਹੈ, ਤੇ ਕੀਰਤਨ ਸਿੱਖ ਜੂਗਾ, ਤੇਰਾ ਭਲਾ ਹੋ ਜੂਗਾ, ਤੇਰਾ ਵੀ। ਉਹਨੂੰ ਨਿਹਾਲ ਸਿੰਘ ਪਤਾ ਕੀ ਜਵਾਬ ਦਿੰਦਾ? ਕਹਿੰਦਾ ਛੱਡ ਯਾਰ ਪਰੇ, ਰਫੂਜੀਆਂ ਦਾ ਮੁੰਡਾ, ਉੱਥੇ ਇਹਨੇ ਕੋਈ ਗਲਤੀ ਕਰਤੀ, ਐਵੇਂ ਬਤਮ ਸੋਨੇ ਮੇਰਾ ਖਹਿੜਾ ਨਹੀਂ ਛੱਡਣਾ, ਛੱਡ ਪਰੇ ਤੂੰ। ਗੱਲ ਮੈਂ ਵੀ ਸੁਣ ਲਈ ਇਹ। ਠੀਕ ਹੈ ਜੀ। ਚੱਲ ਉਹ ਉਹਦੇ ਕੋਲੋਂ
ਉਹਦੇ ਨਾਲ ਗੱਲਾਂ ਕਰਦਾ ਕਰਦਾ ਹਟ ਕੇ ਮੈਨੂੰ ਆ ਕੇ ਕਹਿੰਦਾ ਕਾਕਾ ਚੱਲਣਾ ਘਰ ਨੂੰ। ਉਹਦਾ ਘਰ ਸਾਡੇ ਘਰ ਦੇ ਲਾਗੇ ਹੀ ਸੀਗਾ, 2-3 ਘਰ ਉਰੇ ਸੀਗਾ ਸਾਡੇ ਤੋਂ, ਅਰਜਨ ਸਿੰਘ ਦਾ। ਠੀਕ ਹੈ ਜੀ। ਤੇ ਮੈਂ ਹਾਂ ਜੀ ਚੱਲਣਾ, ਕਹਿੰਦਾ ਆ ਚੱਲੀਏ ਫਿਰ। ਚਲੋ ਉਹ ਮੇਰਾ ਉਹਨੇ ਹੱਥ ਫੜ ਲਿਆ। ਉਦੋਂ ਮੇਰੀ ਇੱਕ ਅੱਖ ਦੇ ਵਿੱਚ ਨਾ ਨਿਗਾਹ ਵੀ ਹੈਗੀ ਸੀਗੀ। ਇਹ 88 ਚ ਬੰਦ ਹੋਈ ਆ, 1988 ਚ ਜੀ। ਤੇ ਮੈਂ ਆਪ ਹੀ ਸਾਰੇ ਫਿਰ ਤੁਰ ਲੈਂਦਾ ਸੀ, ਕੰਮ ਕਾਰ ਵੀ ਘਰ ਦੇ ਨਾਲ ਕਰਾਉਂਦਾ ਸੀਗਾ। ਇੱਕ ਮੈਂ ਹਾਲ ਨਹੀਂ ਵਾਹਿਆ, ਬਾਕੀ ਸਾਰੇ ਕੰਮ ਮੈਂ ਕੀਤੇ ਆ। ਅੱਛਾ, ਉਹ ਜੋ ਮੇਰੇ ਨਾਲ ਤੁਰ ਪਿਆ ਗਲੀ ਚ, ਉਹ ਕਹਿੰਦਾ ਵੀ ਨਿਹਾਲ ਸਿੰਘ ਨੇ ਤੈਨੂੰ ਨਹੀਂ ਛੱਡ ਕੇ ਆਉਣਾ, ਜੇ ਤੂੰ ਛੱਡਣਾ, ਜੇ ਤੂੰ ਕੀਰਤਨ ਸਿੱਖਣਾ ਚਾਹੁੰਦਾ ਨਾ, ਮੇਰਾ ਉੱਥੇ ਰਹਿੰਦਾ ਸਾਲਾ ਮਸਤੂਆਣੇ, ਮੈਂ ਤੈਨੂੰ ਚਿੱਠੀ ਲਿਖ ਦੇਣਾ, ਤੂੰ ਚਿੱਠੀ ਲੈ ਜਾ। ਜੇ ਤੈਨੂੰ ਮਹਾਰਾਜ ਨੇ ਕੀਰਤਨ ਦੀ ਵਿੱਦਿਆ ਦੇਣੀ ਹੋਈ, ਤੇਰਾ ਆਪੀ ਗਾਂ ਦੀ ਗਾਂ ਸੰਬੰਧ ਬਣੀ ਜੂਗਾ, ਤੈਨੂੰ ਬਚਨ ਸਿੰਘ ਨੂੰ ਮਿਲਾ ਦੂਗਾ। ਬਚਨ ਸਿੰਘ ਸੰਤ ਸੀਗੇ ਉੱਥੇ, ਜਿਹੜੇ ਕਰਤੇ ਧਰਤੇ ਸੀਗੇ। ਠੀਕ ਹੈ। ਹਾਂ, ਵੱਡੇ ਸੰਤ ਹਰਨਾਮ ਸਿੰਘ ਸੀਗੇ। ਤੇ ਸਾਰਾ ਕਾਰੋਬਾਰ ਜਿਹੜਾ ਸੀਗਾ ਮਸਤੂਆਣਾ ਸਾਹਿਬ ਦਾ, ਉਹ ਬਚਨ ਸਿੰਘ ਨਹੀਂ ਚਲਾਉਂਦੇ ਸੀ। ਮੈਂ ਕਿਹਾ ਠੀਕ ਆ ਮਾਮਾ ਜੀ, ਲਿਖ ਦਿਓ। ਚਲੋ ਉਹਨੇ ਮੈਨੂੰ ਨਾ ਘਰ ਨਹੀਂ ਜਾਣ ਦਿੱਤਾ, ਆਪਣੇ ਘਰ ਰਹਿ ਕੇ ਮੈਨੂੰ ਵੜ ਗਿਆ ਤੇ ਮੈਨੂੰ ਕਹਿੰਦਾ ਬਹਿ ਜਾਓ। ਤੇ ਆਪਣੀ ਵਾਈਫ ਨੂੰ ਕਹਿੰਦਾ ਵੀ ਚਾਹ ਲਿਆ। ਉਹਨੇ ਚਾਹ ਬਣਾਤੀ, ਉਹ ਚਿੱਠੀ ਲਿਖਣ ਲੱਗ ਗਏ ਟੇਬਲ ਤੇ, ਅਰਜਨ ਸਿੰਘ। ਉਹਨਾਂ ਨੇ ਮੈਨੂੰ ਚਿੱਠੀ ਲਿਖ ਕੇ ਦੇਤੀ। ਚਲੋ ਮੈਂ ਉਦਣ ਤਾਂ ਗਿਆ ਨਾ, ਅਗਲੇ ਦਿਨ ਮੈਂ 10 ਵਜੇ ਤੁਰ ਪਿਆ ਜੀ ਆਪਣੇ ਪਿੰਡੋਂ ਮਸਤੂਆਣੇ ਨੂੰ। ਤੇ ਮੈਂ ਤਕਰੀਬਨ 10 ਵਜੇ ਤੁਰਿਆ ਤੇ ਮੈਂ 1-1:30 ਵਜੇ ਮੇਰਾ ਖਿਆਲ ਪਹੁੰਚ ਗਿਆ ਮਸਤੂਆਣੇ। ਉੱਥੇ ਜਾ ਕੇ ਮੈਂ ਉੱਥੇ ਲਾਲ ਸਿੰਘ ਨੂੰ ਮਿਲਿਆ। ਲਾਲ ਸਿੰਘ ਉਹਦਾ ਨਾਂ ਸੀ, ਜਿਹੜਾ ਉਹਦਾ ਸਾਲਾ ਸੀਗਾ, ਮਤਲਬ ਅਰਜਨ ਸਿੰਘ ਦਾ। ਉਹ ਧਨੌਲੇ ਤੋਂ ਸੀ। ਮੈਂ ਉਹਨੂੰ ਜਾ ਕੇ ਚਿੱਠੀ ਦਿਖਾਈ ਤੇ ਉਹਨੇ ਚਿੱਠੀ ਪੜ੍ਹੀ ਤੇ ਉਹ ਕਹਿਣ ਲੱਗਾ ਵੀ ਕੋਈ ਨੀ, ਆਪਾਂ ਨਾ ਸ਼ਾਮ ਨੂੰ ਪਹਿਲਾਂ ਰਾਗੀ ਸੁਰਾਂ ਨੂੰ ਮਿਲਾਂਗੇ, ਜਿਹੜੇ ਉੱਥੇ ਉਸਤਾਦ ਸੀਗੇ। ਠੀਕ ਹੈ ਜੀ। ਤੇ ਫਿਰ ਆਪਾਂ ਬਚਨ ਸਿੰਘ ਕੋਲ ਚੱਲਾਂਗੇ। ਚਲੋ ਸ਼ਾਮੀ ਤਕਰੀਬਨ ਕੋਈ 6 ਦਾ ਟਾਈਮ ਹੋਣਾ ਤੇ ਉਹ ਮੈਨੂੰ ਉਸਤਾਦ ਜੀ ਉਹਨਾਂ ਦੇ ਕਮਰੇ 'ਚ ਲੈ ਗਿਆ। ਨਾਲ ਹੀ ਉਸਤਾਦ ਜੀ ਉਹਨਾਂ ਦਾ ਕਮਰਾ ਸੀ। ਤੇ ਉਹ ਕਹਿੰਦਾ ਜੀ ਉੱਥੇ ਹੋਰ ਵੀ 3-4 ਵਿਦਿਆਰਥੀ ਜਿਹੜੇ ਮੁਖੀ ਸੀ, ਉਹ ਬੈਠੇ ਸੀ। ਤੇ ਉਹ ਕਹਿੰਦਾ ਉਸਤਾਦ ਜੀ ਉਹਨਾਂ ਨੂੰ ਵੀ ਇਹ ਜੀ ਮਸਤੋਂ ਆਪਣੇ ਸਾਰੋਂ ਤੋਂ ਆਇਆ ਤੇ ਇਹਨੇ ਕੀਰਤਨ ਸਿੱਖਣਾ ਜੀ। ਤੇ ਮੈਨੂੰ ਉਸਤਾਦ ਜੀ ਕਹਿੰਦੇ ਕਾਕਾ ਤੈਨੂੰ ਕੋਈ ਮਾੜਾ ਮੋਟਾ ਕੋਈ ਸ਼ਬਦ ਆਉਂਦਾ? ਮੈਂ ਕਿਹਾ ਜੀ ਜਿਹੋ ਜਿਹਾ ਪਿੰਡਾਂ 'ਚ ਪੜ੍ਹਦੇ ਆ ਨਾ ਸਿੱਧੀਆਂ ਧਾਰਨਾ ਨਾਲ, ਉਹੋ ਜਿਹੇ ਆਉਂਦੇ। ਮੈਂ ਕਿਹਾ ਜੀ। ਉਹ ਕਹਿੰਦੇ ਸੁਣਾਓ। ਤੇ ਮੈਂ ਉਹਨਾਂ ਨੂੰ ਸੁਣਾਇਆ, ਝੂਠੀ ਦੇਖੀ ਪ੍ਰੀਤ ਜਗਤ ਮੈਂ ਝੂਠੀ ਦੇਖੀ ਪ੍ਰੀਤ। ਚਲੋ ਸੁਣ ਕੇ ਮੈਨੂੰ ਕਹਿੰਦੇ ਲਾਲ ਸਿੰਘ ਨੂੰ ਵੀ ਲਾਲ ਸਿੰਘ ਵੀ ਤੂੰ ਇਹਨਾਂ ਨੂੰ ਨਾ ਬਚਨ ਸਿੰਘ ਕੋਲੇ ਲੈ ਜਾ। ਜੇ ਸਾਡੇ ਵੱਲੋਂ ਕਹਿਣਗੇ ਨਾ ਤੇ ਕਹਿ ਦੀ ਵੀ ਰਾਗੀ ਸੁਰਾਂ ਨੇ ਆਗਿਆ ਦੇ ਦਿੱਤੀ ਆ। ਅਸੀਂ ਚਲੇ ਗਏ ਰਾਤ ਦੇ ਕੋਈ ਤਕਰੀਬਨ 8:30-9 ਵਜੇ ਸੀਗੇ। ਬਚਨ ਸਿੰਘ ਦੇ ਕਮਰੇ ਚਲੇ ਗਏ ਤੇ ਅਸੀਂ ਜਾ ਕੇ ਫਤਿਹ ਬੁਲਾਈ ਉਹਨਾਂ ਨੇ। ਤੇ ਉਹ ਕਹਿੰਦੇ ਹੂੰ ਕਿੱਧਰ ਆਇਆ ਲਾਲ ਸਿੰਘ, ਇਹਨੂੰ ਕਿੱਧਰ ਲੈ ਕੇ ਆਇਆ, ਕੌਣ ਆ ਇਹ? ਉਹ ਇਸ ਤਰ੍ਹਾਂ ਬੋਲਦੇ, ਸਿੱਧੀ ਸਾਦੀ ਬੋਲੀ ਸੀ ਉਹਨਾਂ ਦੀ। ਉਹ ਕਹਿੰਦਾ ਜੀ ਇਹ ਆਪਣੇ ਸਾਰੋਂ ਤੋਂ ਆਏ ਨੇ ਤੇ ਇਹਨਾਂ ਨੇ ਕੀਰਤਨ ਸਿੱਖਣਾ। ਉਹ ਕਹਿਣਾ ਅੱਛਾ ਕੀਰਤਨ ਸਿੱਖਣਾ, ਫਿਰ ਆਪਣੇ ਕੋਲ ਕਣਕ ਹੈਗੀ, ਆਪਣੀ ਕਣਕ ਨਾ ਮੁੱਕ ਜੇ ਫਿਰ ਕਿਤੇ। ਉਹ ਕਹਿੰਦਾ ਜੀ ਕਣਕ ਕਿਤੇ ਥੋੜਾ ਗੁਰੂ ਘਰੋਂ ਮੁੱਕਦੀ ਹੈ ਜੀ, ਗੁਰੂ ਘਰ 'ਚ ਕੋਈ ਘਾਟਾ ਹੈ ਜੀ। ਉਹ ਛੇਤੀ ਨਾ ਮਤਲਬ ਜਿਹੜੇ ਅੰਗਹੀਣ ਬੰਦੇ ਸੀ ਉਹਨਾਂ ਨੂੰ ਆਗਿਆ ਨਹੀਂ ਸੀ ਦਿੰਦਾ ਹੁੰਦਾ। ਨੇਤਰਹੀਣ ਹੋਵੇ ਜਾਂ ਕੋਈ ਲੰਗੜਾ ਲੂਲਾ ਹੋਇਆ, ਉਹ ਚਾਹੁੰਦੇ ਵੀ ਸਹੀ ਸਲਾਮਤ ਮੁੰਡੇ ਹੋਣ ਜਿਹੜੇ ਇੱਥੇ ਕੰਮ ਵੀ ਕਰ ਸਕਣ ਗੁਰੂ ਡੇਰੇ ਦਾ। ਚੱਲ ਉਹਦੇ ਮਨ 'ਚ ਪਤਾ ਨੀ ਕੀ ਆਇਆ। 2-3 ਮਿੰਟ ਬੈਠੋ। ਕਹਿੰਦਾ ਫਿਰ ਲਾਲ ਸਿੰਘ ਕਿਵੇਂ ਕਰੀਏ? ਲਾਲ ਸਿੰਘ ਕਹਿੰਦਾ ਮਹਾਰਾਜ ਕਰਨਾ ਕੀ, ਕਰ ਦਿਓ ਕਿਰਪਾ, ਤੁਹਾਡੀ ਕਿਰਪਾ ਨਾਲ ਵਿਚਾਰਾ ਸ਼ਬਦ ਸਿੱਖ ਲੂਗਾ, ਕੀਰਤਨ ਸਿੱਖ ਲੂਗਾ, ਇਹਨੂੰ ਕੀਰਤਨ ਆਜੂ ਮਾੜਾ ਮੋਟਾ, ਜ਼ਿੰਦਗੀ 'ਚ ਤੁਹਾਨੂੰ ਯਾਦ ਕਰਿਆ ਕਰੂਗਾ। ਚਲੋ ਕਹਿੰਦਾ ਫਿਰ ਰਾਗੀ ਸਿੰਘ ਨੂੰ ਪੁੱਛ ਲਓ। ਸੰਤ ਬਚਨ ਸਿੰਘ ਕਹਿਣ ਲੱਗੇ ਚੰਗਾ ਫਿਰ ਲਾਲ ਸਿੰਘ ਰਾਗੀ ਸਿੰਘ ਨੂੰ ਪੁੱਛ ਲਾ, ਤੇ ਜੋ ਮੇਰੇ ਵੱਲੋਂ ਕਹਿਣਗੇ ਤੇ ਉਹਨਾਂ ਨੂੰ ਕਹਿ ਦੀ ਵੀ ਸੰਤਾਂ ਨੇ ਆਗਿਆ ਦੇ ਦਿੱਤੀ ਹੈ। ਤੇ ਉਹ ਲਾਲ ਸਿੰਘ ਕਹਿੰਦਾ ਜੀ ਰਾਗੀ ਸਿੰਘ ਨੂੰ ਤੇ ਆਗਿਆ ਦੇ ਦਿੱਤੀ ਹੈ। ਉਹਨਾਂ ਨੇ ਪਹਿਲੇ ਸ਼ਬਦ ਸੁਣਿਆ ਇਹਨਾਂ ਦੇ ਕੋਲੋਂ ਤੇ ਉਹਨਾਂ ਨੇ ਸ਼ਬਦ ਸੁਣ ਕੇ ਤੇ ਆਗਿਆ ਦੇ ਦਿੱਤੀ ਹੈ। ਉਹਨਾਂ ਨੇ ਵੀ ਇਹੀ ਬਚਨ ਕਿਹਾ ਸੀ ਵੀ ਸੰਤਾਂ ਨੂੰ ਕਹਿ ਦੀ ਜੇ ਸਾਡੀ ਗੱਲ ਕਰਨਗੇ ਵੀ ਉਹ ਕਹਿੰਦੇ ਵੀ ਰਾਗੀ ਸਿੰਘ ਨੇ ਆਗਿਆ ਦੇ ਦਿੱਤੀ ਹੈ। ਤੇ ਉਹ ਕਹਿੰਦੇ ਆ ਵੀ ਚਲੋ ਫਿਰ ਠੀਕ ਹੈ, ਤੂੰ ਇਉਂ ਕਰ ਬਈ, ਮੈਨੂੰ ਕਹਿੰਦਾ ਤੂੰ ਇਉਂ ਕਰ ਬਈ, ਸਾਰੋਂ ਤਾਂ ਸਾਡੀ ਤਹਿਸੀਲ ਹੈ, ਤੁਹਾਨੂੰ ਤਾਂ ਸੰਤ ਬਾਬਾ ਅਤਰ ਨੇ ਵਰ ਦਿੱਤਾ ਹੋਇਆ ਵੀ ਸਾਰੋਂ ਸੰਗਰੂਰ ਦੀ ਤਹਿਸੀਲ ਬਣੂਗੀ ਤੇ ਸਾਰੋਂ ਤਾਂ ਉੱਥੇ ਤੂੰ ਸਾਰੋਂ ਕਿਸੇ ਨੂੰ ਜਾਣਦਾ? ਮੈਂ ਕਿਹਾ ਜੀ ਇੱਕ ਨਿਹਾਲ ਸੋਹਣੀ ਨੇ, ਉਹਨਾਂ ਨੂੰ ਜਾਣਦਾ। ਕਹਿੰਦੇ ਉੱਥੇ ਗੁਰਦੁਆਰੇ ਮਹੰਤ ਕੌਣ ਨੇ? ਮੈਂ ਕਿਹਾ ਜੀ ਸੰਤ ਹਿੰਮਤ ਸੋਹਣੀ ਨੇ। ਕਹਿੰਦੇ ਅੱਛਾ। ਤੇ ਚਲੋ ਕਹਿੰਦੇ ਠੀਕ ਹੈ, ਤੂੰ ਫਿਰ ਇਉਂ ਕਰ ਵੀ ਆਪਣਾ ਨਾ ਬਿਸਤਰਾ ਲਿਆ, ਮੰਜਾ ਤੈਨੂੰ ਇੱਥੋਂ ਦੇ ਦਿਆਂਗੇ ਤੇ ਚੱਲ ਫਿਰ ਤੂੰ ਆਪਣੇ ਆਪ ਨੂੰ ਦਾਖਲ ਸਮਝ ਲਈ, ਬਾਕੀ ਰਾਗੀ ਸੁਰਾਂ ਨੂੰ ਮਿਲ ਕੇ ਜਾਈਂ। ਮੈਂ ਕਿਹਾ ਜੀ ਠੀਕ ਹੈ। ਏਦਾਂ ਮਹਾਰਾਜ ਜੋ ਕਹਿੰਦੇ ਨੇ ਵੀ ਉਦਮ, ਮਹਾਰਾਜ ਦੀ ਬਾਣੀ ਚ ਆਉਂਦਾ ਉਦਮ ਕਰਿੰਦਿਆਂ ਜੀਓ ਕਮਾਵਦਿਆਂ ਸੁਖ ਪੁੰਚ, ਧਿਆਇਦਿਆਂ ਤੂੰ ਪ੍ਰਭੂ ਮਿਲ, ਨਾਨਕ ਉਧਰੀ ਚਿੰਤ। ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ, ਜਪ ਜਪ ਨਾਮ ਗੋਬਿੰਦ ਕਾ
ਪੂਰਨ ਵਿਚਾਰ। ਜੀ ਜਦੋਂ ਵੀ ਕੋਈ ਤੁਹਾਡਾ ਕਾਰਜ ਹੈ ਨਾ, ਉਹ ਮਹਾਰਾਜ ਨੇ ਜੇ ਤੁਹਾਡੀ ਕਿਸਮਤ ਤੇ ਲਿਖਿਆ ਤਾਂ ਜ਼ਰੂਰ ਮਹਾਰਾਜ ਨੇ ਕਰਨਾ, ਪਰ ਤੁਸੀਂ ਉਦਮ ਨਾ ਛੱਡੋ। ਬਿਲਕੁਲ ਜੀ ਜੇ ਤੁਸੀਂ ਉਦਮ ਜਾਰੀ ਰੱਖੋਗੇ ਤੇ ਤੁਹਾਡਾ ਕਾਰਜ ਆਪ ਹੀ ਹੋ ਜਾਊਗਾ। ਥੈਂਕ ਯੂ ਪ੍ਰੀਤਮ ਜੀ। ਫਿਰ ਦੇਖੋ ਜਿਹੜਾ ਨਿਹਾਲ ਸਮਾਂ ਚਲੋ ਕੀਰਤਨ ਸਿੱਖ ਲਿਆ, ਮੁੜ ਕੇ ਸੰਤਾਂ ਨੇ ਕਿਰਪਾ ਕਰਤੀ, ਹਾਂਜੀ ਤੇ ਮੈਨੂੰ ਦਰਬਾਰ ਸਾਹਿਬ ਲਵਾਤਾ। ਜੀ ਉਹੀ ਨਿਹਾਲ ਸਿੰਘ ਫਿਰ ਸੰਤਾਂ ਦੀ ਚਿੱਠੀ ਲੈ ਕੇ, ਜਦੋਂ ਮੈਨੂੰ ਸਾਲ ਕੁ ਨਿਸ਼ਚਿਤ ਹੋਇਆ, ਲੱਗੇ ਨੂੰ 9 ਮਹੀਨੇ ਹੋਏ ਸੀ, ਸੰਤਾਂ ਦੀ ਚਿੱਠੀ ਲੈ ਕੇ ਮੇਰੇ ਕਮਰੇ 'ਚ ਸਿਖਰ ਦੁਪਹਿਰੇ ਆ ਵੜਿਆ। ਤੇ ਮੇਰੇ ਮਨ 'ਚ ਆਵੇ, ਮੈਂ ਇਹਨੂੰ ਕਹਾਂ ਵੀ ਮਾਮਾ ਤੁਸੀਂ ਮੈਨੂੰ ਤਾਂ ਲਾਰੇ ਲਾ ਕੇ ਸਾਲ ਲੰਘਾਤਾ ਸੀ ਮੇਰਾ, ਹੁਣ ਅੱਜ ਚਿੱਠੀ ਮੇਰੇ ਕੋਲ ਕਿਹੜੇ ਮੂੰਹ ਨਾਲ ਲੈ ਕੇ ਆਏ ਹੋ। ਸਹੀ ਗੱਲ ਬਿਲਕੁਲ। ਫਿਰ ਮੈਂ ਆਖਿਆ ਮਨਾ ਨਾ, ਜਿਹੜੀ ਇਹਨੇ ਮੇਰੇ ਨਾਲ ਕੀਤੀ ਇਹ ਮੈਂ ਵੀ ਇਹਦੇ ਨਾਲ ਉਹੀ ਕਰਤੀ, ਫਿਰ ਮੇਰਾ ਤੇ ਇਹਦਾ ਫਰਕ ਕੀ ਹੋਇਆ। ਆਪਾਂ ਸੰਤਾਂ ਦਾ ਹੁਕਮ ਵਜਾਉਣਾ, ਆਪਾਂ ਇਹਦੇ ਵੱਲ ਨਹੀਂ ਦੇਖਣਾ। ਸਹੀ ਬਿਲਕੁਲ। ਥੈਂਕ ਯੂ ਪ੍ਰੀਤਮ ਜੀ, ਥੈਂਕ ਯੂ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਦੇਖੋ ਜੀ, ਜੇ ਹਿੰਮਤ ਕਰੋ ਕਿਸੇ ਚੀਜ਼ ਵੱਲ ਨੂੰ, ਦੇਖੋ ਲੱਗਦੀ ਤੇ ਲੋਕਾਂ ਨੂੰ ਸ਼ਾਇਦ ਕਈਆਂ ਨੂੰ ਬੋਰਿੰਗ ਸਟੋਰੀ ਲੱਗਦੀ ਹੋਊਗੀ, ਪਰ ਜਿਸ ਬੰਦੇ ਦੀ ਭਾਵਨਾ ਦੇਖੋ ਕਿੱਡੀ ਵੱਡੀ ਨਿਗਾਹ ਹੈ ਨਹੀਂ ਜੀ, ਉਹ ਕੀ ਕੁਛ ਕਰ ਸਕਦਾ ਹੈ। ਪਤਾ ਕੀਰਤਨ ਕਰਨ ਦੇ ਵਿੱਚ ਬਹੁਤ ਰਿਸਪੈਕਟ ਹੈ। ਜੀ ਕੀਰਤਨ ਕਰ ਸਕਦਾ ਬੰਦਾ, ਸੋ ਕੁਝ ਵੀ ਕਰ ਸਕਦੇ ਆ ਤੁਸੀਂ। ਇਹ ਨਹੀਂ ਹੈਗਾ ਵੀ ਤੁਹਾਡੇ ਆਪਾਂ ਹੁਣ ਇਹ ਕਹਿੰਦੇ ਵੀ ਸਾਡੇ ਮੂਹਰੇ ਔਕੜਾਂ ਆਉਂਦੀਆਂ, ਬੰਦਾ ਕੋਈ ਅੰਗ ਹੀਣ ਲੈ ਲਓ, ਕਿਸੇ ਦੀ ਲੱਤ ਹੈ ਨਹੀਂ, ਕਿਸੇ ਦੀ ਬਾਂਹ ਹੈ ਨਹੀਂ, ਪਰ ਮੈਂ ਬਹੁਤ ਸਾਰੇ ਦੇਖੇ ਆ ਲੋਕ ਨਾ, ਉਹ ਇੰਨੀ ਹਿੰਮਤ ਕਰਦੇ, ਉਹ ਪੈਰ ਨਾਲ ਰੋਟੀ ਵੀ ਖਾਂਦੇ ਆ, ਪੈਰ ਨਾਲ ਉਹ ਪੇਂਟਿੰਗ ਵੀ ਕਰਦੇ ਆ, ਕਿਉਂਕਿ ਉਹਨਾਂ ਦੇ ਹੱਥ ਹੈ ਨਹੀਂ ਜੀ। ਬਿਲਕੁਲ। ਸੋ ਆਪਣੀਆਂ ਔਕੜਾਂ ਨੂੰ ਤੁਸੀਂ ਭਜਾਉਣਾ ਕਿਵੇਂ ਆ, ਇਹ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ। ਆਪਾਂ ਇੱਕ ਬ੍ਰੇਕ ਲੈ ਲੈਨੇ। ਹਾਂਜੀ ਬ੍ਰੇਕ ਤੋਂ ਬਾਅਦ ਫਿਰ ਇਸ ਗੱਲਬਾਤ ਨੂੰ ਜਾਰੀ ਰੱਖਾਂਗੇ ਜੀ। ਸਤਿ ਸ੍ਰੀ ਅਕਾਲ, ਮੈਂ ਰਣਜੀਤ ਬਾਵਾ। ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸਤਿ ਸ੍ਰੀ ਅਕਾਲ ਡੈਡੀ, ਤੁਸੀਂ ਹਨੇਰੇ ਚ ਕਿਉਂ ਬੈਠੇ ਹੋ? ਕੀ ਦੱਸਾਂ ਪੁੱਤ, ਕੈਲੀਫੋਰਨੀਆ 'ਚ ਬਿਜਲੀ ਦੇ ਰੇਟ ਫੇਰ ਡਬਲ ਹੋ ਗਏ ਨੇ। ਹਾਂਜੀ ਡੈਡੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਅੱਜ ਸ਼ੁੱਕਰਵਾਰ ਆ ਤੇ ਅੱਜ ਦੇ ਦਿਨ ਆਪਾਂ ਜ਼ਿੰਦਗੀ ਦੇ ਕਿਸੇ ਪਹਿਲੂ ਨੂੰ ਲੈ ਕੇ, ਜ਼ਿੰਦਗੀ ਦੇ ਵਿੱਚ ਕਿਸੇ ਸੁਭਾਅ ਨੂੰ ਲੈ ਕੇ, ਕਿਸੇ ਮੋਟੀਵੇਸ਼ਨਲ ਸਟੋਰੀ ਨੂੰ ਲੈ ਕੇ, ਕਿਸੇ ਪੱਖ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹੁੰਦੇ। ਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਔਂਕੜਾਂ, ਮੁਸੀਬਤਾਂ, ਪਰੇਸ਼ਾਨੀਆਂ ਦੀਆਂ, ਕਿ ਇਹ ਸਥਾਈ ਨਹੀਂ ਹੁੰਦੀਆਂ, ਪਰ ਕਈ ਵਾਰੀ ਸਾਨੂੰ ਲੱਗਦਾ ਅਸੀਂ ਆਪਣਾ ਹੌਸਲਾ ਛੱਡ ਬੈਠਦੇ ਹਾਂ। ਨਾਲ ਜੁੜੇ ਨੇ ਬਲਵਿੰਦਰ ਕੌਰ ਜੀ। ਇੱਕ ਵਾਰ ਮੁੜ ਤੋਂ ਸਵਾਗਤ ਹੈ ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਜੀ ਤੇ ਜਦੋਂ ਤੁਸੀਂ ਔਕੜਾਂ ਮੁਸੀਬਤਾਂ ਕਹਿੰਦੇ ਆ ਨਾ, ਹਾਂਜੀ ਉਹਲੇ ਮੈਨੂੰ ਐ ਲੱਗਦਾ ਹੁੰਦਾ ਸਾਡੀਆਂ ਆਪਣੀਆਂ ਸਹੇੜੀਆਂ ਬਹੁਤ ਜ਼ਿਆਦਾ ਆ। ਬਿਲਕੁਲ ਜੀ, ਉਹ ਬਿਲਕੁਲ। ਜਿਹੜੀਆਂ ਕੁਦਰਤੀ ਹੁੰਦੀਆਂ ਆ ਨਾ, ਉਹ ਤੇ ਕਈ ਹੂੰ ਵਾਰੀ ਨਾ ਹੱਟ ਉੱਟ ਜਾਂਦੀਆਂ ਆ। ਜੀ ਜੀ। ਕਿਉਂਕਿ ਕਈ ਵਾਰੀ ਗਰੀਬੀ ਹੁੰਦੀ ਆ, ਚਲੋ ਉਹ ਵੀ ਬੰਦਾ ਰੋਟੀ ਖਾਣ ਜੋਗਾ ਹੋ ਜਾਂਦਾ ਆ, ਕੰਮ ਕਰਨ ਵਾਲਾ ਹੋਵੇ। ਜੇ ਇਹੀ ਸੋਚੀ ਜਾਵੇ ਹਾਏ ਮੇਰੇ ਤੋਂ ਹਾਏ ਕੁਝ ਨਹੀਂ ਗਰੀਬੀ। ਹੋਣਾ, ਹਾਏ ਗਰੀਬੀ ਆ, ਹਾਂਜੀ ਜੇ ਬਿਲਕੁਲ ਉੱਤੇ ਦੇਖੀਏ ਵੀ ਅਸੀਂ ਐ ਨਾ ਉੜ ਕੇ ਐ ਨੂੰ ਦਰਖਤ ਦੇ ਟੌਪ ਤੇ ਬੈਠ ਜਾਈਏ, ਏਦਾਂ ਨਹੀਂ ਹੁੰਦਾ ਹੈਗਾ। ਹੂੰ ਹੌਲੀ ਹੌਲੀ ਅਸੀਂ ਬਹੁਤ ਲੋਕਾਂ ਦੀਆਂ ਸਟੋਰੀਆਂ ਦੇਖੀਆਂ ਜੀ ਕਿ ਉਹ ਆਏ ਸੀਗੇ, ਹੂੰ ਵਿਚਾਰਿਆਂ ਕੋਲ ਮਾੜਾ ਮੋਟਾ ਕੰਮ ਵੀ ਨਹੀਂ ਸੀ, ਗੱਡੀ ਵੀ ਨਹੀਂ ਸੀਗੀ, ਹੌਲੀ ਹੌਲੀ ਕੰਮ ਕਰਦੇ ਰਹਿ ਗਏ ਤਾਂ ਹੁਣ ਬਿਜ਼ਨਸ ਦੇ ਮਾਲਕ ਆ। ਬਿਲਕੁਲ ਜੀ, ਬਿਲਕੁਲ। ਸੋ ਤੁਹਾਡਾ ਸੁਪਨਾ ਵੱਡਾ ਹੋਣਾ ਚਾਹੀਦਾ, ਪਰ ਸੁਪਨੇ ਵੱਡੇ ਕਰਕੇ ਦੁਖੀ ਨਹੀਂ ਹੋਣਾ ਚਾਹੀਦਾ। ਹਾਂ, ਬਸ ਉਹਨੂੰ ਪੂਰਾ ਕਰਨ ਲਈ ਯਤਨਸ਼ੀਲ ਹੋਣੇ ਚਾਹੀਦੇ ਨੇ। ਹਾਂ, ਤੁਸੀਂ ਯਤਨ ਕਰੀ ਜਾਵੋ। ਹੂੰ ਬਹੁਤੇ ਪੈਸੇ ਨਾਲ ਨਹੀਂ ਬੰਦਾ ਸੁਖੀ ਹੁੰਦਾ, ਬਹੁਤੇ ਨਹੀਂ ਪੈਸੇ ਨਾਲ ਬੰਦਾ ਅਕਲ ਵਾਲਾ ਨਹੀਂ ਬਣਦਾ ਹੈਗਾ। ਜੀ ਜੀ। ਹਾਂ, ਉਹ ਤਾਂ ਵੱਖਰੀ ਗੱਲ ਆ ਕਿ ਲੋਕਾਂ ਨੇ ਗੱਲ ਬਣਾਈ ਆ, ਡਰਦੇ ਆ ਲੋਕ ਕਿ ਜਿਹਦੀ ਕੋਠੀ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ। ਸੋ ਉਹ ਤਾਂ ਵੈਸੇ ਹੀ ਗੱਲ ਕਹਿੰਦੇ ਹੀ ਨਹੀਂਗੇ, ਕੋਈ ਗਲਤ ਗੱਲ ਵੀ ਕਰ ਜਾਏ, ਪਰ ਉਹ ਨਹੀਂ ਗੱਲ ਹੁੰਦੀ। ਉਹਦੇ ਗੱਲ ਕਰਨ ਤੋਂ ਅਕਲ ਝਲਕਦੀ ਹੁੰਦੀ ਆ। ਜੀ ਜੀ। ਕਈ ਵਿਚਾਰੇ ਬੰਦੇ ਬਹੁਤ ਗਰੀਬ ਹੁੰਦੇ ਆ, ਬਹੁਤ ਗਰੀਬ ਨਾ ਵੀ ਹੁਣ ਨਿਮਾਣੇ ਹੁੰਦੇ ਆ, ਪਰ ਗੱਲਾਂ ਬਹੁਤ ਵਧੀਆ ਹੁੰਦੀਆਂ। ਹਾਂ, ਅਮੀਰਤ ਤਾਂ ਇਹੀ ਆ, ਤੁਸੀਂ ਕਿੰਨੇ ਕੁ ਓਨੈਸਟ ਆ, ਤੁਹਾਡਾ ਮਿਲ ਵਰਤਾਅ ਕਿੱਦਾਂ, ਤੁਹਾਡੇ ਫੈਮਿਲੀ ਦੇ ਨਾਲ ਸੁਭਾਅ ਕਿਸ ਤਰ੍ਹਾਂ ਆ। ਇਹ ਵੀ ਆ, ਕਈਆਂ ਕੋਲ ਪੈਸਾ ਹੀ ਬੜਾ ਆ, ਜੀ ਔਕੜ ਕੋਈ ਨਹੀਂ ਹੈਗੀ, ਪਰ ਪੂਰੇ ਪਰਿਵਾਰ ਲਈ ਔਕੜ ਬਣਾਈ ਹੋਈ। ਜੀ ਸਹੀ ਹੈ, ਬਿਲਕੁਲ ਪੂਰੇ ਬਿਲਕੁਲ। ਪਰਿਵਾਰ ਨੂੰ ਟੰਗਿਆ ਹੋਇਆ ਆ। ਕਈਆਂ ਦੇ ਰਿਸ਼ਤੇਦਾਰ ਏਦਾਂ ਦੇ ਆ ਵੀ ਉਹਨਾਂ ਦੇ ਕੋਲ ਬਹੁਤ ਕੁਛ ਆ, ਬੜੇ ਜੀ ਅਮੀਰ ਆ, ਪਰ ਉਹਨਾਂ ਦੇ ਗੱਲ ਕਰਨ ਦਾ ਤਰੀਕਾ, ਉਹਨਾਂ ਦੀ ਫੂੰਫਾ, ਉਹਨਾਂ ਬਿਲਕੁਲ ਨੇ ਬਾਕੀਆਂ ਨੂੰ ਔਕੜਾਂ ਚ ਪਾਇਆ ਹੋਇਆ। ਜੀ। ਜਿਵੇਂ ਤੁਸੀਂ ਗੱਲ ਕੀਤੀ ਨਾ ਬਲਵਿੰਦਰ ਕੌਰ ਜੀ, ਕਿ ਬਹੁਤ ਲੋਕ ਆਏ ਤੇ ਆਇਆ ਹਾਲਾਤ ਉਹਨਾਂ ਦੇ ਕੋਈ ਬਹੁਤੇ ਚੰਗੇ ਨਹੀਂ ਸੀ। ਅਸਲ 'ਚ ਤਾਂ ਆਪਾਂ ਸਾਰੇ ਪੰਜਾਬੀਆਂ ਦੀ ਇੱਕ ਸਭ ਤੋਂ ਮੇਨ ਜਿਹੜੀ ਸਮਾਨਤਾ ਉਹ ਇਹ ਹੈ ਕਿ ਆਪਾਂ ਆਪਣੇ 'ਚ ਬਹੁਤੇ ਤਾਂ ਉੱਧਰੋਂ ਜਿਹੜੀਆਂ ਉਦੋਂ ਦੇ ਹਾਲਾਤ ਸੀ 70-80 ਦੇ ਦਹਾਕੇ ਦੇ, ਉਹਨਾਂ ਹਾਲਾਤਾਂ ਦੇ ਸਤਾਏ ਆਏ ਸੀ। ਆਰਥਿਕ ਜੀ ਹਾਲਾਤਾਂ, ਸਮਾਜਿਕ ਹਾਲਾਤਾਂ, ਸਿਆਸੀ ਹਾਲਾਤਾਂ ਦੇ ਸਤਾਏ ਆਏ ਸੀ, ਕਿਉਂਕਿ ਜਬਰ ਜ਼ੁਲਮ ਕਿਸੇ ਤਰ੍ਹਾਂ ਵੀ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਤੇ ਉਹ ਆ ਕੇ ਤੁਸੀਂ ਦੇਖੋ ਕਿ 2 ਬੈਗਾਂ ਤੋਂ ਹੀ ਆਪਾਂ ਬਹੁਤ ਸਾਰੇ ਲੋਕ ਨੇ ਜਿਹੜੇ ਜ਼ਿੰਦਗੀ ਸ਼ੁਰੂ ਕਰਦੇ ਨੇ, ਤੇ ਬਾਅਦ ਦੇ ਵਿੱਚ ਬਿਜ਼ਨਸ ਅੰਪਾਇਰ ਦੇ ਮਾਲਕ ਵੀ ਬਣ ਜਾਂਦੇ ਨੇ, ਬਾਅਦ ਦੇ ਵਿੱਚ ਵੱਡੀਆਂ-ਵੱਡੀਆਂ ਜਿਹੜੀਆਂ ਨੌਕਰੀਆਂ ਕ੍ਰੀਏਟ ਕਰਦੇ ਨੇ, ਜੋਬਾਂ ਦਾ ਬਹੁਤ ਦੂਰ ਦੀ ਗੱਲ, ਨੌਕਰੀਆਂ ਕ੍ਰੀਏਟਰ, ਜੋਬ ਕ੍ਰੀਏਟਰ ਬਣ ਜਾਂਦੇ ਨੇ ਉਹ ਆਪਣੇ ਬਿਜ਼ਨਸ ਦੇ ਨਾਲ, ਆਪਣੇ ਕਾਰੋਬਾਰ ਦੇ ਨਾਲ। ਸੋ ਉਹ ਕਿਉਂਕਿ ਉਹ ਲੱਗੇ ਰਹੇ, ਕਿਉਂਕਿ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਇੱਥੋਂ ਹੁਣ ਕਿਵੇਂ ਸ਼ੁਰੂ ਕਰਾਂਗੇ, ਅਸੀਂ ਇੱਥੇ ਐਂ ਕਰ ਲਾਂਗੇ, ਅਸੀਂ ਸ਼ਾਰਟਕੱਟ ਨਹੀਂ ਉਹਨਾਂ ਨੇ ਕੀਤੇ। ਉਹਨਾਂ ਨੇ ਇੱਕ ਰਾਹ ਫੜ ਲਿਆ, ਉਸ ਰਾਹ ਦੇ ਉੱਤੇ ਮਿਹਨਤ ਕੀਤੀ, ਲੱਗੇ ਰਹੇ, ਤੁਰੇ ਗਏ ਤੇ ਉਸ ਤੋਂ ਬਾਅਦ ਇੱਕ ਮੁਕਾਮ ਤੇ ਪਹੁੰਚ ਗਏ। ਹੁਣ ਕਈ ਵਾਰੀ ਕੋਈ ਮਾਤੜ ਬੰਦਾ ਸੋਚਦਾ, ਮੇਰੇ ਵਰਗਾ ਇਨਸਾਨ, ਕਿ ਮੈਂ ਸਵੇਰੇ ਉੱਠਣ ਤੋਂ ਜੀ ਬਾਅਦ 10 ਕੁ ਵਜੇ ਮੇਰੇ ਕੋਲ ਆਹ ਸ਼ੈ ਹੋਵੇ, 12-1 ਵਜੇ ਮੇਰੇ ਕੋਲ ਆਹ ਸ਼ੈ ਹੋ ਜੇ, ਤੇ ਦਿਨ ਛਿਪਦੇ ਬਸ ਮੈਂ ਕਿੰਗ ਹੋਵਾਂ। ਉਹ ਨਹੀਂ ਹੋ ਸਕਦਾ ਇਸ ਤਰ੍ਹਾਂ। ਉਹ ਤਾਂ ਬਸ ਇੱਕ ਇਹ ਹੈ ਕਿ ਤੁਸੀਂ ਦੁੱਖਾਂ ਨੂੰ ਜਨਮ ਦੇ ਰਹੇ ਹੋ, ਆਪਣੇ ਆਪ ਨੂੰ ਆਤਮਿਕ ਤੌਰ ਤੇ ਦੁਖੀ ਕਰ ਰਹੇ ਹੋ। ਹਾਂ, ਜੇ ਤੁਸੀਂ ਵਾਕਈ ਚਾਹੁੰਦੇ ਹੋ ਕਿ ਮੋਟੀਵੇਸ਼ਨਲ ਹੋਏਗੀ, ਜੇ ਤੁਸੀਂ ਵਾਕਈ ਚਾਹੁੰਦੇ ਹੋ ਕਿ ਅਸੀਂ ਇੰਸਪਾਇਰ ਹੋਈਏ, ਤਾਂ ਐਸੀਆਂ ਤੁਹਾਨੂੰ ਹਜ਼ਾਰਾਂ ਸਟੋਰੀਆਂ ਮਿਲ ਜਾਣਗੀਆਂ, ਐਸੀਆਂ ਤੁਹਾਨੂੰ ਹਜ਼ਾਰਾਂ ਮਿਸਾਲਾਂ ਮਿਲ ਜਾਣਗੀਆਂ, ਸੈਂਕੜੇ ਮਿਸਾਲਾਂ ਮਿਲ ਜਾਣਗੀਆਂ, ਜਿਨ੍ਹਾਂ ਤੋਂ ਤੁਹਾਨੂੰ ਲੱਗੂਗਾ ਕਿ ਯਾਰ ਇਹ ਬੰਦਾ ਜੇ ਇੱਥੇ ਆਹ ਕੁਛ ਕਰ ਸਕਦਾ, ਤੇ ਮੈਂ ਤਾਂ ਫਿਰ ਇਹਦੇ ਨਾਲੋਂ ਚੰਗੇ ਹਾਲਾਤ ਦੇ ਵਿੱਚ ਆ, ਮੈਂ ਤਾਂ ਫਿਰ ਇਹਦੇ ਨਾਲੋਂ ਸਰੀਰਕ ਤੌਰ ਤੇ ਸਮਰੱਥਾਵਾਨ ਆ, ਮੈਂ ਤਾਂ ਫਿਰ ਮੇਰੀਆਂ ਤੇ ਇਹਦੇ ਨਾਲੋਂ ਦਿੱਕਤਾਂ ਘੱਟ ਹੈ। ਸੋ ਕਈ ਵਾਰੀ ਤੁਹਾਨੂੰ ਇੱਕ ਸਿਆਣੇ ਕਹਿੰਦੇ ਆ ਕਿ ਇੱਕ ਆਰੀ ਤੇ 100 ਕੰਮ ਆ। ਇੱਕ ਆਪਾਂ ਅਕਸਰ ਹੀ ਅਖਾਣ ਵਰਤਦੇ ਹਾਂ ਪਿੰਡਾਂ ਦੇ ਵਿੱਚ। ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਇੱਕ ਆਰੀ ਜਿਹੜਾ ਬੰਦਾ ਹੁੰਦਾ, ਆਰ ਕਰਨ ਵਾਲਾ, ਉਹ 100 ਕੰਮ ਇਹ ਤੋਂ ਭਾਰੂ ਹੈ। ਉਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਬੰਦਾ ਕੰਮ ਨੂੰ ਸ਼ੁਰੂ ਕਰਦਾ, ਜਿਹੜਾ ਬੰਦਾ ਸ਼ੁਰੂਆਤ ਕਰਦਾ, ਉਹਦਾ ਜਿਹੜਾ ਫਸਟ ਐਫਰਟ ਆ, ਉਹਦਾ ਜਿਹੜਾ ਮੁੱਢਲਾ ਐਫਰਟ ਆ, ਉਹ 100 ਕਾਮੇ ਦੇ ਐਫਰਟ ਨਾਲੋਂ ਵੀ ਮਾਇਨੇ ਖੇਜ਼ ਆ। ਕਿਉਂਕਿ ਉਹਨੇ ਉੱਠ ਕੇ ਗੱਲ ਨੂੰ ਸ਼ੁਰੂ ਕੀਤਾ, ਉੱਠ ਕੇ ਕੰਮ ਨੂੰ ਤੋਰਿਆ, ਉੱਠ ਕੇ ਕੰਮ ਨੂੰ ਸ਼ੁਰੂ ਕੀਤਾ। ਹੁਣ ਆਪਾਂ ਇੱਥੇ ਦੇਖਦੇ ਹਾਂ ਲੋਕ ਕਿੰਨੇ ਸਵੇਰੇ ਹੁਣ ਤਾਂ ਚਲੋ 2 ਦਿਨਾਂ ਦੇ ਵਿੱਚ ਆਪਾਂ ਨਹੀਂ ਸੜਕਾਂ ਤੇ ਰਸ਼ ਦੇਖਿਆ। ਜਿਹੜਾ ਸਫ਼ਰ ਹੁਣ ਛੁੱਟੀਆਂ ਦੇ ਵਿੱਚ ਆਪਾਂ 15 ਮਿੰਟਾਂ 'ਚ ਕਰਦੇ ਹਾਂ, ਖਾਸ ਤੌਰ ਤੇ ਜਿਨ੍ਹਾਂ ਇਲਾਕਿਆਂ 'ਚੋਂ ਮੈਂ ਜੀ ਆਵਾਜਾਈ ਜੀ ਕਰਦਾ,
ਉਹ 30 ਮਿੰਟਾਂ ਦਾ ਹੁੰਦਾ, 15 ਮਿੰਟਾਂ ਵਾਲਾ ਡਬਲ ਹੁੰਦਾ। ਮਤਲਬ ਗੱਡੀ 41 ਹਾਈਵੇ ਦੇ ਉੱਤੇ ਆਈ ਜਾਈਦਾ, ਖੜ ਜਾਂਦੀ ਹੈ। ਇੰਨਾ ਭੱਜਾ ਨੱਸੀ ਹੈ। ਕਿਉਂ ਭੱਜਦੇ ਨੇ ਲੋਕ? ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ। ਉਹ ਊਰਜਾਵਾਨ ਹੁੰਦੇ ਨੇ, ਸਵੇਰੇ ਸਵੇਰੇ ਨਿਕਲੋ ਕਿੰਨੇ ਫਰੈਸ਼ ਹੁੰਦੇ ਨੇ, ਉਹ ਚਿਹਰੇ ਝਲਕਦੇ ਹੁੰਦੇ ਆ। ਮਤਲਬ ਐਂ ਪਤਾ ਲੱਗਦਾ ਕਿ ਯਾਰ ਬੰਦਾ ਕੰਮ ਨੂੰ ਜਾ ਰਿਹਾ, ਪੂਰਾ ਊਰਜਾਵਾਨ ਆ, ਪੂਰਾ ਐਨ ਪਰਫੈਕਟ ਆ, ਨਹਾਤਾ ਧੋਤਾ ਸਾਰਾ ਕੁਛ ਰੈਡੀ ਆ ਵੀ ਮੈਂ ਜਾ ਕੇ ਕੁਛ ਨਾ ਕੁਛ ਬਿਹਤਰ ਕਰਨਾ। ਆਉਂਦੇ ਨੇ, ਆਪਣੇ ਟਾਸਕ ਕਰਦੇ ਨੇ, ਸ਼ਾਮ ਨੂੰ ਚਲੇ ਜਾਂਦੇ ਨੇ, ਜਾਂ ਜਿੰਨਾ ਵੀ ਜਿਸ ਕਿਸੇ ਕੋਲੇ ਕੰਮ ਹੈ ਉਸ ਹਿਸਾਬ ਦੇ ਨਾਲ। ਪਰ ਘੱਟੋ ਘੱਟ ਉਹ ਸਰਗਰਮ ਤੇ ਹੈਗੇ ਨੇ ਨਾ, ਉਹ ਮੰਜਾ ਤਾਂ ਨਹੀਂ ਨਾ ਤੋੜ ਰਹੇ। ਉਹ ਇੱਕ ਟਾਸਕ ਨੂੰ ਫੜਿਆ ਤਾਂ ਹੋਇਆ ਨਾ ਉਹਨਾਂ ਨੇ, ਉਹ ਤੁਰ ਤਾਂ ਰਹੇ ਨੇ ਨਾ, ਚੱਲ ਤਾਂ ਰਹੇ ਨੇ। ਸਿਆਣੇ ਕਹਿੰਦੇ ਖੜੇ ਤਾਂ ਪਾਣੀ ਵੀ ਮੁਸ਼ਕ ਜਾਂਦੇ ਆ। ਜੀ 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 ਬਿਲਕੁਲ। ਆਪਾਂ ਨਾ ਬਲਵੀਰ ਸਿੰਘ ਜੀ ਜੁੜੇ। ਬਲਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਬਲਵੀਰ ਸਿੰਘ ਹਿਊਸਟਨ ਟੈਕਸਸ ਤੋਂ ਬੋਲਦਾ ਜੀ। ਤੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਮੈਂ ਵੀ ਆਪਣੀ ਜ਼ਿੰਦਗੀ ਦੀ ਛੋਟੀ ਜਿਹੀ ਕਹਾਣੀ ਤੁਹਾਨੂੰ ਸੁਣਾਉਣਾ ਚਾਹੁੰਦਾ। ਹਾਂਜੀ। ਤੇ ਅਸੀਂ ਪੰਜਾਬ ਫਗਵਾੜੇ ਦੇ ਏਰੀਏ 'ਚ ਸੀਗੇ। ਘਰ ਬਹੁਤ ਗਰੀਬੀ ਸੀਗੀ ਪਹਿਲਾਂ ਜੀ। ਬੜੀਆਂ ਕੋਸ਼ਿਸ਼ਾਂ ਕੀਤਾ ਇੱਧਰ ਉੱਧਰ ਜਾਣ ਦੀਆਂ, ਤੇ ਚਲੋ ਰੋਟੀ ਖਾਂਦੇ ਹੋਈਏ ਵਧੀਆ। ਹਾਂਜੀ। ਪਰਮਾਤਮਾ ਸਾਥ ਦਿੰਦਾ ਗਿਆ। ਹੌਲੀ ਹੌਲੀ 81 ਦੇ ਵਿੱਚ ਅਸੀਂ ਅਮਰੀਕਾ ਨੂੰ ਆ ਗਏ ਜੀ। 4 ਮੁੰਡੇ ਅਸੀਂ ਇਕੱਠੇ ਸੀਗੇ ਗਰੁੱਪ ਦੇ ਵਿੱਚ, ਏਜੰਟ ਨੇ ਸਾਨੂੰ ਭੇਜਿਆ। ਠੀਕ ਹੈ ਜੀ। ਚੌਹਾਂ ਦੇ ਕੋਲ ਇੱਕ ਫੋਨ ਨੰਬਰ ਸੀਗਾ ਕਿਸੇ ਆਪਣੇ ਰਿਸ਼ਤੇਦਾਰ ਜਾਣ ਪਛਾਣ ਵਾਲੇ ਕਿਸੇ ਯਾਰ ਦੋਸਤ ਦਾ। ਜੀ। ਅਸੀਂ ਜੀ 21 ਚ 23 ਫਰਵਰੀ ਨੂੰ ਆ ਗਏ ਉਤਰੇ ਨਿਊਯਾਰਕ ਦੇ 에ਅਰਪੋਰਟ ਤੇ। ਹਾਂਜੀ। ਇੱਕ ਮੁੰਡਾ ਸਾਡੇ ਨਾਲ ਸੀ ਜਲੰਧਰ ਦਾ, ਉਹਦੇ ਕੋਲ ਸੀਗਾ ਜੀ ਫੋਨ ਨੰਬਰ। ਕੋਈ ਮੁੰਡਾ ਨਿਊ ਜਰਸੀ ਰਹਿੰਦਾ ਸੀਗਾ। ਠੀਕ ਹੈ ਜੀ। ਉਹਦੇ ਘਰ ਚਲੇ ਗਏ। ਉਹਨਾਂ ਨੇ ਸਾਨੂੰ ਬੜਾ ਜਿੱਦਾਂ ਸਤਿਕਾਰ ਮਾਣ ਦਿੱਤਾ। 2 ਦਿਨ ਆਪਣੀ ਕੋਲ ਰੱਖਿਆ, ਨਹੀਂ ਤਾਂ ਅਣਜਾਣ ਬੰਦੇ ਨੂੰ ਸ਼ਹਿਰਾਂ 'ਚ ਕੌਣ ਰੱਖਦਾ। ਰੋਟੀ ਪਾਣੀ ਸਾਨੂੰ ਵਧੀਆ 2 ਦਿਨ ਖਿਲਾਇਆ। ਤੇ ਉਸ ਤੋਂ ਬਾਅਦ ਮੇਰੇ ਕੋਲ ਨੰਬਰ ਸੀਗਾ ਸਾਡਾ ਇੱਕ ਲਾ ਲਓ ਵੀ ਰਿਸ਼ਤੇਦਾਰ ਦੇ ਘਰਾਂ 'ਚੋਂ ਹੀ ਇੰਡੀਆਨਾ ਰਹਿੰਦਾ ਸੀਗਾ। ਉਹਨੂੰ ਕਾਲ ਕੀਤੀ, ਮੈਂ ਕਿਹਾ ਵੀ ਏਦਾਂ ਮੈਂ ਇੱਥੇ ਪਹੁੰਚਾ। ਉਹ ਕਹਿੰਦਾ ਵੀ ਮੈਂ ਤਾਂ ਪਹਿਲੇ ਕੁਛ ਨਹੀਂ ਕਰ ਸਕਦਾ, ਤੂੰ ਕੈਲੀਫੋਰਨੀਆ ਨੂੰ ਚੱਲ ਜਾ। ਠੀਕ ਹੈ। ਉਹਨੇ ਇੱਕ ਰਾਤ ਲਈ ਵੀ ਨਹੀਂ ਹਾਂ ਕੀਤੀ, ਆਜਾ ਚਲੋ ਇੱਕ ਰਾਤ ਮੇਰੇ ਕੋਲ। ਹਾਂਜੀ। ਪਰ ਸਾਨੂੰ ਹੁਣ ਸਿੱਖਿਆ ਦੇਤੀ ਵੀ ਕੈਲੀਫੋਰਨੀਆ ਨੂੰ ਚੱਲ ਜਾਓ। ਅਸੀਂ ਕਿਹਾ ਠੀਕ ਆ। ਤੇ 2 ਮੁੰਡੇ ਜਿਹੜੇ ਸਾਡੇ ਹੋਰ ਨਾਲ ਦੇਖੇ ਗਰੁੱਪ 'ਚ, ਉਹਨਾਂ ਕੋਲ ਵੀ ਦੋਨਾਂ ਕੋਲ ਇੱਕ ਨੰਬਰ ਸੀਗੇ ਕੈਲੀਫੋਰਨੀਆ, ਦੋਨੇ ਉਹ। ਠੀਕ ਹੈ ਜੀ। ਸਾਨੂੰ ਜੀ ਉਹਨਾਂ ਨੇ ਨਿਊ ਜਰਸੀ ਵਾਲਿਆਂ ਨੇ ਮੁੰਡਿਆਂ ਨੇ ਦੂਏ ਦਿਨ ਬੱਸੇ ਚੜਾਤਾ। ਅਸੀਂ ਕੈਲੀਫੋਰਨੀਆ ਨੂੰ ਆ ਗਏ। ਅਣਜਾਣ, ਨਾ ਬੋਲੀ ਆਵੇ ਨਾ ਕੋਈ ਵਾਸਤਾ। ਸਿਰਫ ਸਾਡੇ ਕੋਲ 20 25 ਡਾਲਰ ਸੀਗੇ ਸਾਰਿਆਂ ਕੋਲ ਟਿਕਟ ਲੈਣ ਤੋਂ ਬਾਅਦ ਜਿਹੜੇ ਸਾਡੇ ਕੋਲ ਬਚੇ। ਠੀਕ ਹੈ ਜੀ। ਅਸੀਂ ਜੀ ਆ ਗਏ ਲੋੜੇ ਕੈਲੀਫੋਰਨੀਆ। ਪਹਿਲਾਂ ਆਏ, ਉੱਥੇ ਇੱਕ ਮੁੰਡਾ ਹੈਗਾ, ਉਹਦੇ ਘਰ ਗਏ। ਉਹਨਾਂ ਨੇ ਸਾਨੂੰ ਰਾਤ ਰੱਖਿਆ, ਰੋਟੀ ਪਾਣੀ ਖਿਲਾਇਆ, ਬਹੁਤ ਵਧੀਆ। ਉਹ 2 ਮੁੰਡੇ ਉਹਨਾਂ ਦੇ ਵਿੱਚੋਂ ਉੱਥੇ ਰਹਿ ਗਏ, ਜਿਹੜੇ 2 ਫਰੈਂਡ ਉਹ ਸੀਗੇ। ਅਸੀਂ 2 ਫਰੈਂਡ ਸੀਗੇ। ਮੇਰੇ ਕੋਲ ਜਿਹੜਾ ਮੁੰਡਾ ਨਾਲ ਦਾ ਹੈਗਾ, ਉਹਦੇ ਕੋਲ ਸੀਗਾ ਯੂਨੀਵਰਸਿਟੀ ਦੇ ਕਿਸੇ ਫਰੈਂਡ ਦਾ ਨੰਬਰ। ਜੀ ਜੀ। ਉਹਨਾਂ ਨੇ ਸਾਨੂੰ ਜੀ ਸਵੇਰ ਨੂੰ ਗੱਡੀ 'ਚ ਬਿਠਾ ਲਿਆ, ਸਾਨੂੰ ਯੂਨੀਵਰਸਿਟੀ ਛੱਡਿਆ। ਠੀਕ ਹੈ। ਜਦੋਂ ਯੂਨੀਵਰਸਿਟੀ ਗਏ ਜੀ, ਉਹ ਘਰ ਵਾਲੇ ਜਿਹਨਾਂ ਨੇ ਗਏ, ਉਹਨਾਂ ਨੇ ਵੀ ਸਾਨੂੰ ਜੀ ਕਹਿੰਦੇ ਵੀ ਇੱਥੇ ਤਾਂ ਜਗ੍ਹਾ ਨਹੀਂ ਹੈਗੀ ਸਾਡੇ ਕੋਲ, ਸਾਨੂੰ ਬੋਗ ਰੋਡ ਗੁਰਦੁਆਰੇ ਛੱਡ ਗਏ। ਅੱਛਾ। ਚਲੋ ਜੀ, ਬੋਗ ਰੋਡ ਗੁਰਦੁਆਰੇ ਵਾਲਿਆਂ ਨੇ ਬਹੁਤ, ਗੁਰੂ ਘਰ ਨੇ ਮਾਣ ਪਿਆਰ ਨਾਲ ਸਾਨੂੰ ਉੱਥੇ 2-3 ਮਹੀਨੇ ਰੱਖਿਆ, ਜਦ ਤੱਕ ਸਾਡੇ ਕਿਤੇ ਮਾੜਾ ਮੋਟਾ ਕੰਮ ਦੇ ਅਸਾਰ ਨਹੀਂ ਬਣ ਗਏ। ਤੇ ਜਦੋਂ ਕੰਮ ਮਾੜਾ ਮੋਟਾ ਹੋ ਗਿਆ ਸ਼ੁਰੂ, ਅਸੀਂ ਆਪਣਾ ਮਾੜਾ ਮੋਟਾ ਕਿਰਾਏ ਤੇ ਲੈ ਕੇ ਕਿਸੇ ਦੇ ਰੈਂਟ ਵਿੱਚ ਰਹਿਣ ਲੱਗ ਪਏ। ਉੱਥੇ ਕੰਮ ਕੁਮ ਕਰਦੇ ਰਹੇ 5-6 ਸਾਲ। ਅਸੀਂ ਪੇਪਰ ਹੈਰਾ ਸੀਗੇ, ਕੋਈ ਜਾਣ ਪਛਾਣ ਨਹੀਂ ਸੀਗੀ। ਖੇਤਾਂ 'ਚ ਕੰਮ ਕਰਕੇ ਆਪਣੀ ਰੋਟੀ ਰੋਜੀ ਕਮਾਉਂਦੇ ਰਹੇ। ਫਿਰ ਜੀ 88 ਦੇ ਵਿੱਚ ਪੱਕੇ ਹੋ ਗਏ, 86 ਵਿੱਚ। ਹਾਂਜੀ। ਫਿਰ ਹੋਰ ਮਿਹਨਤ ਕੀਤੀ। ਅਸੀਂ ਟਰੱਕ ਸਿੱਖ ਲਿਆ ਜੀ। ਟਰੱਕ ਸਿੱਖ ਕੇ ਕਿਸੇ ਬੰਦੇ ਤੋਂ ਜੇ ਤੂੰ ਸਿੱਖਿਆ ਸੀ, ਉਹਨਾਂ ਨੇ ਚਲਾਇਆ ਵੀ ਥੋੜੇ ਚਿਰ। ਉਹਨਾਂ ਨੂੰ ਟਾਲੇ ਕੀਤੇ ਵੀ ਸਾਨੂੰ ਕੋਰਸ ਸਾਈਨ ਕਰਕੇ ਟਰੱਕ ਲੈ ਲਓ। ਉਹਨਾਂ ਨੇ ਜੀ ਸਾਡੇ ਕੋਰਸ ਸਾਈਨ ਨਹੀਂ ਕੀਤੇ, ਕਹਿੰਦੇ ਨਹੀਂ ਅਸੀਂ ਨਹੀਂ ਕਰਨੇ ਕੋਰਸ ਸਾਈਨ। ਅੱਛਾ। ਤੇ ਅਸੀਂ ਕਿਹਾ ਠੀਕ ਹੈ, ਕੋਈ ਨਹੀਂ। ਫਿਰ ਮੈਂ ਡੀਲਰ ਕੋਲ ਗਿਆ। ਡੀਲਰ ਨੇ ਮੈਨੂੰ ਸਲਾਹ ਦਿੱਤੀ, ਕਹਿੰਦਾ ਤੈਨੂੰ ਕੋਰਸ ਸਾਈਨ ਕਰਾਉਣ ਦੀ ਲੋੜ ਨਾ ਪਊਗੀ। ਜੇ ਤੂੰ ਕੋਈ ਪੁਰਾਣਾ ਜਿਹਾ ਟਰੱਕ ਲੈ ਕੇ 6 ਮਹੀਨੇ ਚਲਾ ਲਵੇਂ, ਫਿਰ ਤੂੰ ਓਨਰ ਆਪਰੇਟਰ ਬਣ ਜਾਣਾ, ਫਿਰ ਤੈਨੂੰ ਸਾਈਨਾਂ ਦੀ ਲੋੜ ਨਹੀਂ ਪਊਗੀ। ਜੀ ਜੀ। ਅੱਛਾ ਜੀ। ਅਸੀਂ 88 ਚ ਪੁਰਾਣਾ ਜਿਹਾ ਟਰੱਕ ਲੈ ਲਿਆ ਇੱਕ, ਉਹ 6 ਮਹੀਨੇ ਚਲਾਇਆ। ਫਿਰ 6 ਮਹੀਨਿਆਂ ਬਾਅਦ ਫਿਰ ਟਰੱਕ ਉਹ ਟਰੇਡ ਕਰਕੇ ਨਵਾਂ ਟਰੱਕ ਲੈ ਲਿਆ ਜੀ। ਬੜੇ ਜੀ ਟਰੱਕਾਂ ਤੇ ਮਿਹਨਤ ਕੀਤੀ। ਚਲੋ ਪਰਮਾਤਮਾ ਨੇ ਬਹੁਤ ਕੁਛ ਦਿੱਤਾ। ਉਸ ਤੋਂ ਬਾਅਦ ਜਿਹੜਾ ਵੀ ਮੇਰਾ ਕੋਈ ਫਰੈਂਡ ਮੈਨੂੰ ਕਹਿੰਦਾ ਯਾਰ ਮੈਨੂੰ ਵੀ ਟਰੱਕ ਲੈ ਦੇ, ਮੈਂ ਵੀ ਟਰੱਕਿੰਗ ਦੇ ਬਿਜ਼ਨਸ ਪੈਣਾ ਮੰਗਦਾ, ਹਰੇਕ ਬੰਦੇ ਦੇ ਮੈਂ ਕੋਰਸ ਸਾਈਨ ਕੀਤੇ। ਵਾਹ ਜੀ।
ਗੁੱਡ ਇਹਦੇ ਵਿੱਚ ਕੋਈ ਹੰਕਾਰ ਨਹੀਂ ਜੀ। ਅਸੀਂ ਕਿਤੇ ਵੀ ਅਸੀਂ ਮਦਦ ਕਰਨੀ ਚਾਹੁੰਦੇ ਸੀ, ਅਸੀਂ ਇਹ ਨਹੀਂ ਮੰਗਦੇ ਸੀ ਜਿੱਦਾਂ ਅਸੀਂ ਕਿਸੇ ਦੇ ਤਾਲੇ ਕੀਤੇ। ਕੋਈ ਬੰਦਾ ਤਾਲੇ ਕਰਕੇ, ਜਿਹੜਾ ਬੰਦਾ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਉਣਾ ਚਾਹੀਦਾ ਉਹ ਕਮਾ ਲਵੇ। ਮੈਂ ਘੱਟੋ ਘੱਟ ਜੀ ਕੈਲੀਫੋਰਨੀਆ ਦੇ ਵਿੱਚ 20 ਮੁੰਡਿਆਂ ਦੇ ਕੋਰਸ ਸੈਂਡ ਕਰਕੇ ਟਰੱਕ ਲੈ ਕੇ ਦਿੱਤੇ। ਜੀ ਜੀ ਜੀ, ਠੀਕ ਹੈ ਜੀ। 1997 ਦੇ ਵਿੱਚ ਇੱਕ ਮੁੰਡਾ ਹੋਰ ਆਇਆ, ਉਹ ਕਹਿੰਦਾ ਯਾਰ ਭਾਜੀ ਮੈਨੂੰ ਵੀ ਟਰੱਕ ਲੈ ਦੇ। ਮੈਂ ਕਿਹਾ ਠੀਕ ਆ। 97 ਦੇ ਵਿੱਚ ਮੈਂ ਉਹਨੂੰ ਆਪਣੀ ਕਾਰ 'ਚ ਬਹਾਲ ਕੇ ਅਲਪਾਸੋ ਟੈਕਸਸ ਲੈ ਕੇ ਆਇਆ, ਉੱਥੇ ਉਹਦੇ ਸਾਈਨ ਕੀਤੇ, ਟਰੱਕ ਲੈ ਕੇ ਦਿੱਤਾ ਤੇ ਉਹ ਟਰੱਕ ਚਲਾ ਕੇ ਇੰਨੇ ਕਾਮਯਾਬ ਹੋਇਆ। ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਉਹ ਬਿਲੀਅਨੇਅਰ ਮੁੰਡੇ ਹੋਏ ਹੋ ਆ ਜੀ। ਵਾਹ ਜੀ। ਸ਼ਾਇਦ ਬਹੁਤੇ ਲੋਕਾਂ ਨੇ ਸੁਣਿਆ ਹੋਊਗਾ ਜਿਹੜੇ ਟਰੱਕ ਚਲਾਉਂਦੇ ਆ, ਕਾਰਗੋ ਸੋਲੂਸ਼ਨ ਵਾਲੇ ਆ। ਜੀ ਜੀ। ਉਸ ਮੁੰਡੇ ਨੂੰ 97 ਚ ਮੈਂ ਕੋਰਸ ਕਰਕੇ ਟਰੱਕ ਲੈ ਕੇ ਦਿੱਤਾ। ਅੱਜ ਉਹਨਾਂ ਦੇ ਕੋਲ ਆਪਣੀ ਹਵਾਈ ਜਹਾਜ਼ ਆ। ਥੈਂਕ ਯੂ ਇੰਨੀ ਉਹ ਰਿਸਪੈਕਟ ਕਰਦੇ, ਜਦੋਂ ਵੀ ਕਿਤੇ ਮਿਲਦੇ ਆ ਪੈਰੀਆਂ ਹੱਥ ਲਾਉਣ ਤੱਕ ਮੇਰੇ ਜਾਂਦੇ। ਹਾਲੇ ਕਿ ਮੇਰੇ ਹਾਣ ਦੇ ਹੀ ਆ, ਮੇਰੇ ਪੈਰੀਆਂ ਹੱਥ ਲਾਉਣ ਤੱਕ ਜਾਂਦੇ ਆ। ਕਹਿੰਦੇ ਤੇਰੇ ਕੋਰਸ ਦੇ ਨਾਲ ਅਸੀਂ ਇੱਥੇ ਤੱਕ ਪਹੁੰਚੇ। ਅੱਜ ਯਾਦ ਰੱਖਿਆ ਉਹਨੇ, ਇਹ ਬਹੁਤ ਵੱਡਾ ਬਣਿਆ ਉਹਨਾਂ ਦਾ ਵੀ। ਭੈਣ ਜੀ 2016 ਚ ਅਸੀਂ ਗਏ, ਉੱਥੇ ਇੱਕ ਮੁੰਡੇ ਦਾ ਵਿਆਹ ਸੀਗਾ। ਉਹ ਮੁੰਡਾ ਉਹਨਾਂ ਦੇ ਕੋਲ ਕੰਮ ਕਰਦਾ ਸੀਗਾ, ਜਿਹਦਾ ਵਿਆਹ ਸੀ। ਸਾਨੂੰ ਕੁਦਰਤੀ ਅਸੀਂ ਗਏ ਵਿਆਹ ਤੇ, ਸਾਨੂੰ ਉਹ ਟੱਕਰ ਪਏ। ਉਹ ਮੁੰਡੇ ਨੇ ਆਪਣੇ ਨਿਆਣਿਆਂ ਨੂੰ ਲਿਆ ਕੇ ਸੱਦਿਆ, ਕਹਿੰਦਾ ਸਾਰੇ ਜਣੇ ਅੰਕਲ ਦੇ ਪੈਰੀਂ ਹੱਥ ਲਾਓ, ਜਿਨ੍ਹਾਂ ਦੀ ਬਦੌਲਤ ਅੱਜ ਤੁਸੀਂ ਇੱਥੇ ਬੈਠੇ ਆ। ਸਹੀ ਗੱਲ, ਬਿਲਕੁਲ ਸਹੀ। ਇੰਨਾ ਜੀ, ਜੇ ਤੁਸੀਂ ਸੱਚੇ ਦਿਲੋਂ ਕਿਸੇ ਦੀ ਮਦਦ ਕਰਦੇ, ਹਰੇਕ ਬੰਦਾ ਕਾਮਯਾਬ ਹੁੰਦਾ। ਜੇ ਤੁਸੀਂ ਸੱਚੇ ਦਿਲੋਂ ਆਪਣੀ ਮਿਹਨਤ ਕਰਦੇ ਆ, ਪਰਮਾਤਮਾ ਤੁਹਾਨੂੰ ਵੀ ਸਫਲਤਾ ਦਿੰਦਾ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਸਾਨੂੰ ਪਰਮਾਤਮਾ ਨੇ ਅੱਜ ਬਹੁਤ ਕੁਝ ਦਿੱਤਾ ਆ। ਅਸੀਂ ਉਸ ਪਰਮਾਤਮਾ ਦੇ ਦਿਨ ਰਾਤ ਸ਼ੁਕਰਗੁਜ਼ਾਰੀ ਦਾ ਵੀ ਪਰਮਾਤਮਾ ਤੂੰ ਸਾਨੂੰ ਇੱਥੇ ਪਹੁੰਚਾਇਆ। ਜੀ ਬਿਲਕੁਲ, ਥੈਂਕ ਯੂ, ਧੰਨਵਾਦ ਜੀ। ਥੈਂਕ ਯੂ ਫॉर ਟਾਈਮ। ਥੈਂਕ ਯੂ। ਇਹ ਬਹੁਤ ਵੱਡੀ ਗੱਲ ਹੈ ਪ੍ਰਵੀਨ। ਬਿਲਕੁਲ ਜੀ। ਕਈ ਲੋਕ ਤੁਸੀਂ ਜਿਨ੍ਹਾਂ ਨੂੰ ਕਈ ਵਾਰ ਬੁਲਾਉਂਦੇ ਆ, ਤੁਹਾਡੇ ਕੋਲ ਰਿਸ਼ਤੇਦਾਰ ਆ ਜਾਂ ਆਂਢ ਗੁਆਂਢ ਜਾਂ ਕੋਈ ਵੀ ਹੈ ਨਾ, ਉਹ ਕਹਿੰਦੇ ਨੇ ਤੁਸੀਂ ਨਿਕਲੋ ਹੁਣ ਇੱਥੋਂ, ਤੁਹਾਨੂੰ ਵਾਪਸ ਛੱਡ ਕੇ ਆਉਣੇ ਆ, ਤੁਹਾਡਾ ਮੂੰਹ ਨਹੀਂ ਦੇਖਣਾ ਅਸੀਂ। ਹਾਂਜੀ, ਤੁਸੀਂ ਅਕਸਰ ਹੀ ਇੱਕ ਸਟੋਰੀ ਦਾ ਵੀ ਜ਼ਿਕਰ ਕਰਦੇ ਹੁੰਦੇ ਕਈ ਵਾਰੀ ਕਿ ਖੁਦ ਜਿਹੜੇ ਬੰਦੇ ਲੋਕ ਵਿਚਾਰੇ ਆਪਣਾ ਇੱਧਰ ਵਕਤ ਜਾਲ ਕੇ ਰਾਹ ਖੋਲਦੇ ਰਹੇ ਦੂਜਿਆਂ ਲਈ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਤਾਨੇ ਮਿਹਣੇ ਵੱਜੇ, ਉਹਨਾਂ ਦੇ ਕਿਸੇ ਦੇ ਕੋਈ ਕਮੀ ਖੁਸ਼ੀ ਤੇ ਵੀ ਲੋਕਾਂ ਨੇ ਆਉਣਾ ਛੱਡ ਦਿੱਤਾ। ਇਸ ਤਰ੍ਹਾਂ ਦੇ ਵੀ ਲੋਕ ਹੈਗੇ ਆ। ਦੇਖੋ, ਔਕੜਾਂ ਆਉਂਦੀਆਂ, ਜੋ ਤੁਹਾਡੀਆਂ ਔਕੜਾਂ ਨੂੰ ਪਾਰ ਕਰਾਉਂਦਾ ਬੰਦਾ, ਹਾਂਜੀ ਹਾਂਜੀ, ਜੋ ਤੁਹਾਡੇ ਕਿਤੇ ਵੀ ਕੰਮ ਆਉਂਦਾ। ਕਹਿੰਦੇ ਵੀ ਜਿੱਦਾਂ ਨਾ ਰਿਣਕ ਵੀ ਕੰਮ ਆਉਂਦਾ, ਜਰਾ ਕੁ ਵੀ, ਉਹਨੂੰ ਯਾਦ ਨਾ ਭੁਲਾਓ, ਉਹਨੂੰ ਯਾਦ ਨਾ ਭੁਲਾਵੋ। ਜੀ ਜੀ। ਕਈ ਤਾਂ ਇਸ ਤਰ੍ਹਾਂ ਆ, ਕਈਆਂ ਦੇ ਰਿਸ਼ਤੇਦਾਰ ਆ ਗਏ, ਕਈਆਂ ਨੇ ਉਹਨਾਂ ਨੂੰ ਪੁੱਛਿਆ ਵੀ ਤੇ ਤੁਸੀਂ ਹੁਣ ਸਾਡੀ ਸਾਰ ਹੀ ਨਹੀਂ ਲੈਂਦੇ। ਕਹਿੰਦੇ ਸਾਡੇ ਕਰਮਾਂ 'ਚ ਹੀ ਲਿਖਿਆ ਸੀ ਅਸੀਂ ਅਮਰੀਕਾ ਆਉਣਾ ਹੈ। ਜੀ। ਤੁਸੀਂ ਥੋੜਾ ਜਰੀਆ ਬਣਿਆ, ਸਾਡੇ ਕਰਮਾਂ 'ਚ ਲਿਖਿਆ ਸੀਗਾ ਜੀ। ਚਲੋ ਤੁਸੀਂ ਵੀ ਕਿਸੇ ਦੇ ਕਰਮਾਂ 'ਚ ਕਰੋ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਹਾਂ, ਤੁਸੀਂ ਵੀ ਕਰੋ ਕੁਛ ਨਾ ਕੁਛ। ਸੋ ਕਦੀ ਵੀ ਕਹਿੰਦੇ ਵੀ ਘਬਰਾਉਣਾ ਨਹੀਂ ਚਾਹੀਦਾ। ਹਾਂਜੀ, ਸਟੈਪ ਬਾਏ ਸਟੈਪ ਤੁਰੇ ਜਾਣਾ ਠੀਕ ਆ। ਵੱਡੇ ਸੁਪਨੇ ਲੈਣੇ ਕੋਈ ਕ੍ਰਾਈਮ ਨਹੀਂ ਹੈਗਾ, ਵੱਡੇ ਸੁਪਨੇ ਲਓ, ਪਰ ਇਹ ਨਹੀਂ ਕਿਸੇ ਦਾ ਹੱਕ ਮਾਰ ਕੇ ਨਹੀਂ ਜੀ, ਕਿਸੇ ਲਈ ਕੋਈ ਟਰਬਲ ਬਣਾ ਕੇ ਨਹੀਂਗਾ ਵੀ ਹਾਂ ਕਿਸੇ ਦੇ ਲਈ ਕੋਈ ਮੁਸੀਬਤ ਖੜੀ ਕਰ ਦਈਏ ਤਾਂ ਕਿ ਅਸੀਂ ਵੱਡੇ ਬਣਨਾ ਆ। ਕਿਸੇ ਤੋਂ ਪੈਸੇ ਉਧਾਰ ਲੈ ਲੈ, ਉਹ ਨਹੀਂ ਦੇਣੇ ਕਿਉਂਕਿ ਅਸੀਂ ਵੱਡੇ ਬਣਨਾ ਆ। ਇਹ ਬਹੁਤ ਮਾੜੀਆਂ ਗੱਲਾਂ ਜਿਹੜੀਆਂ ਹੋਣ ਲੱਗ ਪਈਆਂ। ਜਦੋਂ ਦੀ ਇਹ ਸਟੋਰੀ ਸੁਣਾਉਂਦੇ ਆ ਉਦੋਂ ਬਹੁਤ ਹੈਲਪ ਕਰਦੀ ਸੀ ਲੋਕ। ਜੀ ਜੀ ਜੀ। ਪਰ ਤੁਸੀਂ ਇਹ ਵੀ ਦੇਖੋ ਨਾ ਕਿ ਲੋਕਾਂ ਨੇ ਮਿਹਨਤ ਦਾ ਖਹਿੜਾ ਨਹੀਂ ਛੱਡਿਆ। ਮਤਲਬ ਜੇ ਆ ਕੇ ਉਹਨਾਂ ਨੇ ਦੱਸਿਆ ਕੁਛ ਕੀ ਡਾਲਰ ਸੀਗੇ, 100 ਵੀ ਨਹੀਂ ਸੀਗੇ ਸ਼ਾਇਦ, ਉਹ ਦੱਸ ਰਹੇ ਸੀਗੇ 20-25, ਹਾਂਜੀ 20-25 ਦਾ ਉਹਨਾਂ ਦੇ ਨਾਮ ਲਿਆ। ਤੇ ਉਸ ਤੋਂ ਬਾਅਦ ਹੌਲੀ 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 ਅੱਜ ਹੋਰ, ਜਿਵੇਂ ਸਿਆਣੇ ਕਹਿੰਦੇ ਅੱਜ ਹੋਰ ਕੱਲ ਹੋਰ। ਸੋ ਇਸ ਤਰ੍ਹਾਂ ਹੌਲੀ ਹੌਲੀ ਜ਼ਿੰਦਗੀ ਨੂੰ ਆਪਣੀ ਪਟੜੀ ਲਾਈ ਰੱਖਿਆ, ਮਿਹਨਤ ਨਹੀਂ ਛੱਡੀ, ਲੋਕਾਂ ਦਾ ਸਾਥ ਵੀ ਦਿੱਤਾ। ਅੱਜ ਵਡਾਈ ਦੇ ਪਾਤਰ ਵੀ ਹੈਗੇ ਨੇ ਤੇ ਅੱਜ ਆਪਦੇ ਥਾਂ ਤੇ ਸੈੱਟ ਵੀ ਹੈਗੇ ਨੇ। ਸੋ ਇਸ ਤਰ੍ਹਾਂ ਹੀ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਿ ਸ਼ਾਰਟਕੱਟ ਨਹੀਂ ਹੁੰਦਾ ਕੋਈ ਵੀ। ਸ਼ਾਰਟਕੱਟ ਉਹ ਪਰਮਾਨੈਂਟ ਨਹੀਂ ਹੁੰਦਾ, ਉਹ ਟੈਂਪਰੇਰੀ ਹੁੰਦਾ। ਅੱਜ ਆਪਾਂ ਕਿਸੇ ਨੂੰ ਟੈਂਪਰੇਰੀ ਆ ਜਾਂ ਝੂਠ ਮੂਠ ਮਾਰ ਕੇ ਆ, ਜਾਂ ਤੁਸੀਂ ਇਹ ਸੋਚ ਲਓ ਕਿ ਕਿਸੇ ਨਾਲ ਦਗਾ ਕਰਕੇ ਆ, ਜਾਂ ਫਿਰ ਉਹ ਜਿਹੜੀ ਕਲੀਨ ਮਨੀ ਨਹੀਂ ਹੈਗੀ। ਇਸ ਤਰ੍ਹਾਂ ਦੀਆਂ ਨਾ ਜਿਹੜੀਆਂ ਓਵਰਨਾਈਟ ਆ, ਉਹ ਨਾ ਸੋਚਿਆ ਕਰੋ। ਬਿਲਕੁਲ ਬਿਲਕੁਲ। ਓਵਰਨਾਈਟ ਜਿੱਦਾਂ ਹੁੰਦਾ, ਓਵਰਨਾਈਟ ਚਲੇ ਵੀ ਜਾਂਦਾ। ਹਾਂਜੀ, ਉਹ ਬਸ ਇੱਕ ਆਪਾਂ ਨੂੰ ਕੁਛ ਟਾਈਮ ਲਈ ਲੱਗਦਾ ਹੁੰਦਾ ਕਿ ਇਹ ਸ਼ਾਇਦ ਅਸੀਂ ਤਾਂ ਪਤਾ ਨਹੀਂ ਕੀ ਮੱਲ ਮਾਰ ਲਈ ਆ, ਪਰ ਅਸਲ ਦੇ ਵਿੱਚ ਉਹ ਟੈਂਪਰੇਰੀ ਹੁੰਦਾ, ਕੁਝ ਸਮੇਂ ਲਈ ਹੁੰਦਾ। ਔਰ ਕਿਸੇ ਦੇ ਨਾਲ ਧੋਖਾ ਕਰਕੇ, ਕਿਸੇ ਦੇ ਨਾਲ ਇਸ ਤਰ੍ਹਾਂ ਕਰਕੇ ਆਪਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਜਿਹੜੀ ਤਰੱਕੀ ਹਾਸਲ ਕਰਦੇ ਹਾਂ ਉਹ ਕਦੇ ਸਥਾਈ ਨਹੀਂ ਹੁੰਦੀ। ਉਹ ਕਦੇ ਵੀ ਤੁਹਾਨੂੰ
ਤੁਹਾਡੇ ਕੋਲੇ ਨਹੀਂ ਖੜਦੀ, ਕਿਉਂਕਿ ਉਹ ਚੀਜ਼ ਤੁਹਾਡੀ ਨਹੀਂ ਹੁੰਦੀ, ਤੁਸੀਂ ਖੋਈ ਹੁੰਦੀ ਹੈ। ਖੋਈਆਂ ਚੀਜ਼ਾਂ ਕਦੇ ਵੀ ਬਹੁਤਾ ਚਿਰ ਨਹੀਂ ਆਪਣੇ ਕੋਲੇ ਟਿਕਦੀਆਂ। ਸੋ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਸ਼ੁਰੂਆਤ ਕੀਤੀ ਸੀ ਪ੍ਰੋਗਰਾਮ ਦੀ, ਉਹ ਇਸੇ ਕਰਕੇ ਕੀਤੀ ਸੀ ਕਿ ਤੁਸੀਂ ਜਿਹੜੀਆਂ ਔਕੜਾਂ ਪਰੇਸ਼ਾਨੀਆਂ ਝੱਲੀਆਂ ਸਾਡੇ ਨਾਲ ਸਾਂਝੀਆਂ ਕਰੋ। 2 ਕਹਾਣੀਆਂ ਅੱਜ ਦੇ ਇਸ ਐਪੀਸੋਡ ਦੇ ਵਿੱਚ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਬੜੀਆਂ ਨਾਯਾਬ, ਬੜੀਆਂ ਹੀ ਖੂਬਸੂਰਤ ਸੁਣੀਆਂ। ਇੱਕ ਤਾਂ ਪਹਿਲੇ ਜਿਹੜੇ ਭਾਈ ਸਾਹਿਬ ਆਏ ਸੀ, ਉਹ ਕਹਿ ਰਹੇ ਸੀਗੇ ਕਿ ਅੱਖਾਂ ਤੋਂ ਦਿਸਣ ਤੋਂ ਅਸਮਰਥ ਸੀਗੇ, ਇੱਕ ਅੱਖ ਤੋਂ ਬਹੁਤ ਜ਼ਿਆਦਾ ਜਿਹੜਾ ਫਰਕ ਸੀਗਾ, ਪਰ ਫਿਰ ਵੀ ਇੱਕ ਕੰਮ ਜਿਹੜਾ ਅੰਦਰੋਂ ਧੁਰ ਅੰਦਰੋਂ ਫੜਿਆ ਤੇ ਉਹਦੇ ਵਿੱਚ ਮਿਹਨਤ ਕੀਤੀ ਤੇ ਬਾਅਦ ਦੇ ਜੀ ਵਿੱਚ ਸਮਾਂ ਬਦਲਿਆ। ਇਸੇ ਤਰ੍ਹਾਂ ਬਲਬੀਰ ਸਿੰਘ ਜੀ ਦੱਸ ਕੇ ਗਏ ਨੇ ਹੁਣ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਹੌਲੀ-ਹੌਲੀ ਗੁਰੂ ਘਰ, ਦੇਖੋ ਕਿੰਨੀ ਸ਼ਾਨਦਾਰ ਜਿਹੜੀ ਗੱਲ ਹੈ ਕਿ ਸਾਡੇ ਜਿਹੜੇ ਗੁਰੂ ਘਰ ਨੇ, ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਕਿੰਨੇ ਨਿਆਸਰਿਆਂ ਲਈ ਆਸਰੇ ਨੇ। ਮਤਲਬ ਆਪਣੇ ਅਰਦਾਸ 'ਚ ਵੀ ਇਹ ਸ਼ਬਦ ਆਉਂਦਾ ਤੇ ਵੈਸੇ ਵੀ ਆਪਾਂ ਇੰਪਲੀਮੈਂਟ ਹੁੰਦਾ ਦੇਖ ਲੈਂਦੇ ਹਾਂ ਆਪਾਂ ਆਮ ਜ਼ਿੰਦਗੀ ਦੇ ਵਿੱਚ ਵੀ। ਜੀ। ਬਿਲਕੁਲ ਉਹਨਾਂ ਨੇ ਗੁਰੂ ਘਰ ਦੀ ਗੱਲ ਕੀਤੀ ਹੈਗੀ ਆ। ਹਾਂਜੀ। ਉਦੋਂ ਗੁਰੂ ਘਰ ਛੋਟੇ ਹੁੰਦੇ ਸੀ, ਦਿਲ ਬੜੇ ਵੱਡੇ ਹੁੰਦੇ ਸੀ। ਜੀ। ਉਦੋਂ ਨਾ ਔਕੜਾਂ ਹੂੰ। ਨੂੰ ਸਮਝਦੇ ਸੀਗੇ। ਸਮਝਦੇ ਸੀ। ਹੁਣ ਕਈ ਗੁਰੂ ਘਰ ਹੈਗੇ, ਉਹਨਾਂ ਦੀਆਂ ਸਟੋਰੀਆਂ ਮੁੰਡੇ ਦੱਸਦੇ ਆ, ਕਾਲ ਕਰਦੇ ਆ, ਜੀ। ਉਹਨਾਂ ਨੂੰ ਰਾਤ ਵੀ ਨਹੀਂ ਰਹਿਣ ਦਿੱਤਾ ਜਾਂਦਾ। ਓਹ! ਅੱਛਾ। ਆਪਾਂ ਸਾਰਿਆਂ ਨੂੰ ਪਤਾ ਵੀ ਇਮੀਗ੍ਰੇਸ਼ਨ ਦੇ ਕੇਸ ਆ ਨੇ ਜਿਹੜੇ ਉਹ ਕੈਲੀਫੋਰਨੀਆ 'ਚ ਪਾਸ ਹੁੰਦੇ ਆ। ਹਾਂਜੀ, ਹਾਂਜੀ। ਕਈ ਹੋਰ ਸਟੇਟਾਂ 'ਚ ਰਹਿੰਦੇ ਆ, ਐਡਲਟਸ ਯੂਜ਼ ਕਰਦੇ ਆ, ਕੁਛ ਵੀ ਆ, ਤਰੀਕ ਤੇ ਹੋਣਾ ਹੁੰਦਾ। ਹੂੰ। ਕਈ ਗੁਰੂ ਘਰ ਆ, ਹੁਣ ਚੱਲ ਨਹੀਂ ਨਾਂ ਲਵਾਂਗੇ, ਉਹ ਰਾਤ ਵੀ ਨਹੀਂ ਰਹਿਣ ਦਿੰਦੇ। ਜੀ, ਜੀ, ਜੀ। ਉਹ ਰਾਤ ਵੀ ਨਹੀਂ ਰਹਿਣ ਦਿੰਦੇ। ਫਿਰ ਏਡੇ-ਏਡੇ ਹੂੰ। ਗੁਰੂ ਘਰ ਬਣਾਉਣ ਦਾ ਵੀ ਸਾਨੂੰ ਕੀ ਫਾਇਦਾ, ਹਾਂਜੀ, ਜੇ ਹਾਂਜੀ। ਨਾਲੇ ਤੁਸੀਂ ਕਿਸੇ ਦੀ ਫਿਰ ਉਹ ਤਾਂ ਹੈਲਪ ਹੀ ਨਹੀਂ ਕਰ ਆਪਾਂ ਸਕਦੇ। ਥੋੜ੍ਹਾ ਜਿਹਾ ਆਪਾਂ ਬਲਵਿੰਦਰ ਕੌਰ ਜੀ, ਉਹ ਤਾਂ ਫਿਰ ਆਪਾਂ ਸਿਧਾਂਤ ਨੂੰ ਵੀ ਖੋਰਾ ਲਾ ਰਹੇ ਹਾਂ। ਹੂੰ। ਜੇ ਆਪਾਂ ਇਸ ਤਰ੍ਹਾਂ ਕਰ ਰਹੇ ਹਾਂ ਨਾ, ਮਤਲਬ ਪ੍ਰਬੰਧ ਤਾਂ ਉੱਥੇ ਚਲਾ ਰਹੇ ਹਾਂ ਗੁਰੂ ਦੇ ਨਾਮ ਤੇ ਪਰ ਉਹ ਗੁਰੂ ਦੀ ਗੱਲ ਜਿਹੜੀ ਆਖੀ ਹੈ ਉਹਨੂੰ ਅਸੀਂ ਅਗਾਂਹ ਨਹੀਂ ਤੋਰ ਰਹੇ, ਫਿਰ ਉਹ ਸਿਧਾਂਤ ਨੂੰ ਵੀ ਖੋਰਾ ਲਾਉਣ ਵਾਲੀ ਗੱਲ ਆ। ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ। ਸੋ ਇਸੇ ਤਰ੍ਹਾਂ ਹੀ ਹਜ਼ਾਰਾਂ ਸਟੋਰੀਆਂ ਨੇ ਜੀ, ਹਜ਼ਾਰਾਂ ਕਹਾਣੀਆਂ ਹੋ ਸਕਦੀਆਂ ਤੁਹਾਡੀਆਂ, ਮੇਰੀਆਂ, ਆਪਣੀਆਂ ਸਭ ਦੀਆਂ। ਪਰ ਆਪਾਂ ਦੇਖਦੇ ਹਾਂ ਕਿ ਬਹੁਤ ਵਾਰ ਮੇਰੇ ਵਰਗੇ ਜਿਹੜੇ ਘੱਟ ਮੱਤ ਵਾਲੇ ਲੋਕ ਹੁੰਦੇ ਆ, ਉਹ ਜੀ ਜਦੋਂ ਆਏ ਹੁੰਦੇ ਆ ਉਦੋਂ ਹੋਰ ਹੁੰਦੇ ਆ, ਪਰ ਬਾਅਦ ਦੇ ਵਿੱਚ ਜਦੋਂ ਪੈਰ ਲੱਗ ਜਾਂਦੇ ਆ 7-8 ਸਾਲਾਂ, 10-20 ਸਾਲਾਂ ਬਾਅਦ, ਫਿਰ ਉਹਨਾਂ ਦਾ ਜਿਹੜਾ ਨੇਚਰ ਆ ਬਦਲ ਜਾਂਦਾ। ਉਹ ਫਿਰ ਰੱਬ ਨੂੰ ਵੀ ਟੱਬ ਕਹਿੰਦੇ ਦੱਸਣਾ ਸਾਡੀ ਪੈਂਦਾ। ਲਿਆਕਤ ਆ ਹਨਾ, ਹਾਂਜੀ, ਲਿਆਕਤ ਕੀ ਪਮੈਲਦਾ ਨਾ ਕੁੱਕੜ ਨਾ ਮੇਰੇ ਵਰਗੇ ਨੂੰ ਆਉਂਦਾ ਹੋਵੇ। ਹਾਂਜੀ, ਪਰ ਤੁਸੀਂ ਹਾਂਜੀ। ਭੁੱਲੋ ਨਾ, ਟਾਈਮ ਨੂੰ ਨਾ ਭੁੱਲੋ। ਟਾਈਮ ਨੂੰ ਨਾ ਭੁੱਲੋ, ਬਿਲਕੁਲ। ਕਈ ਵਾਰੀ ਆਪਾਂ ਉਹਨਾਂ ਹਾਲਾਤਾਂ ਦੇ ਵਿੱਚੋਂ ਲੰਘੇ ਹੁੰਦੇ ਹਾਂ, ਪਰ ਜਦੋਂ ਆਪਣੇ ਲਈ ਕੋਈ ਹੋਰ ਬੰਦਾ ਹਾਲਾਤ ਤੋਂ ਸਾਂਝੇ ਕਰਦਾ ਤੇ ਸਾਨੂੰ ਲੱਗਦਾ ਕਿ ਸ਼ਾਇਦ ਇਹ ਸਾਡਾ ਸਮਾਂ ਹੀ ਬਰਬਾਦ ਕਰ ਰਿਹਾ, ਸਾਡੇ ਪੱਲੇ ਨਹੀਂ ਕੁਛ ਪਾ ਰਿਹਾ। ਪਰ ਅਸਲ ਦੇ ਵਿੱਚ ਜਿਸ ਤਨ ਲਾਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ, ਇਹ ਵੀ ਸਿਆਣਿਆਂ ਨੇ ਐਵੇਂ ਨਹੀਂ ਆਖਿਆ। ਪਰ ਭੁੱਲਣਾ ਨਹੀਂ ਚਾਹੀਦਾ। ਰੱਬ ਨੂੰ ਟੱਬ ਜਿਹੜੇ ਲੋਕ ਦੱਸਦੇ ਨੇ, ਫਿਰ ਉਹ ਕਈ ਵਾਰੀ ਸਮਾਂ ਦੂਜਾ ਵੀ ਆ ਜਾਂਦਾ ਹੁੰਦਾ। ਇਹ ਨਹੀਂਗਾ ਕੋਈ ਇੱਥੇ ਸਥਾਈ ਨਹੀਂ। ਵੱਡੀਆਂ-ਵੱਡੀਆਂ ਬਾਦਸ਼ਾਹੀਆਂ ਜਿਹੜੇ ਲੋਕਾਂ ਨੇ ਅੰਪਾਇਰ ਹਾਸਲ ਕੀਤੇ ਸੀ ਕਈ ਸਦੀਆਂ ਦੇ ਵਿੱਚ, ਲੰਘੇ ਸਮਿਆਂ ਦੇ ਵਿੱਚ, ਅੱਜ ਹੈਗੇ ਨੇ? ਕਿੱਥੇ ਹੈਗੇ ਨੇ ਉਹ? ਕਿਤੇ ਵੀ ਨਹੀਂ ਦਿਖ ਰਹੇ। ਸੋ ਸਾਨੂੰ ਇਹ ਮਾਨਤਾ ਛੱਡ ਦੇਣਾ ਚਾਹੀਦਾ ਕਿ ਜਿਹੜਾ ਅੱਜ ਸਾਡੇ ਕੋਲੇ ਕੁਛ ਹੈ, ਉਹ ਸਦਾ ਲਈ ਹੈ, ਸਦਾ ਲਈ ਨਹੀਂ ਹੈ। ਉਹ ਪਤਾ ਨਹੀਂ ਕਿਹਦੇ ਕਰਮਾਂ ਦਾ, ਪਤਾ ਨਹੀਂ ਸਾਨੂੰ ਕਿਹੜੀ ਮਿਹਨਤ ਬਦਲੇ ਮਿਲਿਆ, ਪਰ ਉਹਨੇ ਰਹਿਣਾ ਸਦਾ ਨਹੀਂਗਾ। ਸੋ ਇਸ ਕਰਕੇ ਅਸੀਂ ਆਪਣਾ ਜਿਹੜਾ ਇੱਕ ਬਿਹੇਵੀਅਰ ਆ ਸਾਡਾ ਦੁਨੀਆ ਦੇ ਨਾਲ, ਉਹਨੂੰ ਵੀ ਸਹੀ ਰੱਖੀਏ। ਅਸੀਂ ਉਹਦੇ ਵਿੱਚ ਇਹ ਨਾ ਹੋਈਏ ਕਿ ਹਰ ਇੱਕ ਨੂੰ ਜਿਹੜਾ ਵੀ ਕੋਈ ਗੱਲ ਕਰਦਾ, ਜਿਹੜਾ ਵੀ ਕੋਈ ਆਪਣੇ ਨਾਲ ਬਹਿੰਦਾ ਉੱਠਦਾ, ਆਪਾਂ ਉਹਨੂੰ ਝੂਠ ਮਾਰੀ ਚੱਲੀਏ, ਆਪਾਂ ਉਹਨੂੰ ਇਹ ਬੰਦੇ ਸਮਝੀਏ ਕਿ ਇਹਨੂੰ ਤਾਂ ਕੁਛ ਪਤਾ ਹੀ ਨਹੀਂ ਲੱਗਦਾ, ਇਹ ਤਾਂ ਮਿੱਟੀ ਦਾ ਮਾਧੋ। ਪਰ ਇਸ ਤਰ੍ਹਾਂ ਨਹੀਂ ਹੈ। ਸਾਰੀ ਦੁਨੀਆ ਕਣਕ ਖਾਂਦੀ ਹੈ। ਸਿਆਣੇ ਕਹਿੰਦੇ ਆ ਕਿ ਕਣਕ ਖਾਣ ਵਾਲੇ ਲੋਕ, ਉਹਨਾਂ ਦੀ ਬੁੱਧੀ ਇੱਕੋ ਜਿਹੀ ਕੰਮ ਕਰਦੀ ਆ। ਸੋ ਹਾਂ, ਕਈ ਵਾਰੀ ਸਮਾਂ ਕਿਸੇ ਦਾ ਗਲਤ ਚੱਲ ਰਿਹਾ ਹੁੰਦਾ, ਸਮਾਂ ਕਿਸੇ ਦਾ ਜਾਇਜ਼ ਨਹੀਂ ਹੁੰਦਾ, ਸਮਾਂ ਕਿਸੇ ਦਾ ਐਸਾ ਹੁੰਦਾ ਕਿ ਉਹ ਬੰਦੇ ਦਾ ਐਫਰਟ ਜਿਹੜੇ ਆ ਉਹਦੇ ਸਾਥ ਨਹੀਂ ਦੇ ਰਹੇ ਹੁੰਦੇ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਗੁਨਾਹਗਾਰ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਕੋਈ ਐਫਰਟ ਨਹੀਂ ਕਰ ਰਿਹਾ। ਕੀ ਪਤਾ ਕੀ ਮਜਬੂਰੀਆਂ ਹਾਂਜੀ, ਹੋਈਆਂ। ਮਜਬੂਰੀਆਂ ਹੋ ਹਾਂ। ਜਾਂਦੀਆਂ ਬੰਦੇ ਦੀਆਂ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਹਾਂ, ਜਿਸ ਕਿਸੇ ਨੇ ਵੀ ਅਹਿਸਾਨ ਕੀਤਾ ਤੁਹਾਡੇ ਤੇ, ਜਿਸ ਕਿਸੇ ਨੇ ਵੀ ਤੁਹਾਡੀ ਮਦਦ ਕੀਤੀ ਹੈ, ਉਹਨੂੰ ਨਾ ਭੁਲਾਓ। ਜਿੰਨੀ ਤੁਹਾਡੀ ਸਰਦਾ ਹੈ, ਉਹਨੂੰ ਅੱਗੇ ਸ਼ੇਅਰ ਕਰ ਦਿਓ। ਕਿਸੇ ਲਈ ਤੁਸੀਂ, ਸਿਆਣੇ ਕਹਿੰਦੇ ਕੋਈ ਸੂਈ ਜੋਗਾ ਕੋਈ ਸਿਲਾਈ ਜੋਗਾ। ਇਹ ਨਹੀਂਗਾ ਕਿ ਹਰ ਇੱਕ ਦੀ ਮਦਦ ਆਪਾਂ ਪੈਸਿਆਂ ਨਾਲ ਹੀ ਕਰਨੀ ਹੈ। ਕਿਸੇ ਨੂੰ ਸਲਾਹ ਚੰਗੀ ਦਿਓ, ਕਿਸੇ ਨੂੰ ਸੋਰਸ ਵਾਈਜ਼ ਮਦਦ ਕਰ ਦਿਓ। ਕਿਸੇ ਨੂੰ ਜੇ ਕੋਈ ਢਹਿੰਦੀ ਕਲਾ ਦੇ ਵਿੱਚ ਹੈ, ਉਹਦੇ ਨਾਲ 4 ਗੱਲਾਂ ਕਰ ਲਓ, ਉਹਦੇ ਨਾਲ ਸਟੋਰੀ ਸ਼ੇਅਰ ਕਰ ਲਓ ਕਿ ਯਾਰ ਬੰਦੇ ਨੂੰ ਹੌਸਲਾ ਮਿਲ ਜਾਵੇ। ਜ਼ਰੂਰੀ ਨਹੀਂ ਆਪਾਂ ਸਾਰੇ ਪੈਸੇ ਕੰਨਿਓ ਹੀ ਮਦਦ ਕਰਨ ਦੇ ਸਮਰੱਥ ਹਾਂ। ਜ਼ਰੂਰੀ ਨਹੀਂ ਕਿ ਆਪਾਂ ਸਾਰੇ ਸੋਰਸਸ ਵਾਈਜ਼ ਸਮਰੱਥ ਹਾਂ। ਜਿਸ ਪਰ ਤਰ੍ਹਾਂ ਦੀ ਵੀ ਹੈਲਪ ਜਿਸ ਕਰ ਤਰ੍ਹਾਂ ਦੀ ਵੀ ਸਕਦੇ ਹੈਲਪ, ਹਾਂ। ਇਮੋਸ਼ਨਲ ਹੈਲਪ ਹਾਂ, ਅੱਜ-ਕੱਲ੍ਹ ਕਿੰਨੀ ਲੋੜ ਆ ਹਾਂ, ਲੋਕਾਂ ਨੂੰ। ਬਹੁਤ ਜ਼ਰੂਰਤ ਆ। ਲੋਕੀ ਹੂੰ। ਅੱਧੀ ਦੁਨੀਆ ਐਵੇਂ ਮਰ ਰਹੀ ਆ ਬਿਨਾਂ ਦੇ ਵਿਆਹ। ਅਸੀਂ ਤਾਂ ਹੁਣ ਹਾਂਜੀ, ਕੈਨੇਡਾ ਦੇ ਵਿੱਚ ਦੇਖ ਲਓ ਵੀ ਮੁੰਡੇ ਕਿੰਨੇ ਸੁਸਾਈਡ ਕਰਦੇ ਆ, ਕਿੰਨੇ, ਹਾਂਜੀ, ਉਹ ਕਿੰਨਾ ਇੱਕ ਗੱਲ ਤਾਂ ਖਾ ਜਾਂਦੀ ਹਾਂ, ਹੈ ਬੰਦੇ ਨੂੰ। ਕਿੰਨਾ ਕੁਛ ਹੋ ਰਿਹਾ। ਕੁੜੀਆਂ ਹਾਂਜੀ, ਆ ਸੁਸਾਈਡ ਕਰ ਰਹੀਆਂ।
ਐਸੇ ਕਰਕੇ ਹੀ ਹੈਗਾ ਆ, ਕਿਉਂਕਿ ਕੋਈ ਸਲਾਹ ਚੰਗੀ ਨਹੀਂ ਦੇ ਰਿਹਾ, ਉਹ ਲੈ ਹੀ ਨਹੀਂ ਰਹੇ, ਕਿਸੇ ਨੇ ਕੁਛ ਗੱਲ ਹੀ ਹੈਗਾ ਨਹੀਂ ਆ। ਸੁਣੀ, ਕਿਸੇ ਨੇ ਦੁੱਖ ਹੀ ਨਹੀਂ ਵੰਡਾਇਆ, ਕਿਸੇ ਨੇ ਕੋਈ ਹਾਂ, ਸਾਂਝਾ ਹੀ ਨਹੀਂ ਜਾਂ ਉਹਨੇ ਕੀਤਾ। ਖੁਦ ਨਹੀਂ ਕੀਤਾ, ਹਾਂਜੀ। ਸਾਂਝਾ ਨਹੀਂ ਕੀਤਾ, ਹੂੰ, ਜਾਂ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਹੂੰ, ਇਦਾਂ ਦਾ ਨਾ ਬਹੁਤ ਕੁਝ ਹੋ ਜਾਂਦਾ। ਹੁਣ ਜਦੋਂ ਮੈਂ ਤੁਹਾਡੇ ਨਾਲ ਸ਼ੋਅ ਕਰ ਰਹੀ ਹਾਂ ਨਾ, ਜਦੋਂ ਹਾਂਜੀ, ਮੈਂ ਚੁੱਪ ਕਰ ਗਈ, ਮੈਨੂੰ ਕਾਲ ਆਈ ਇੱਕ ਹਾਂਜੀ, ਮਾਤਾ ਜੀ ਦੀ, ਜੀ, ਜੀ। ਕਹਿੰਦੇ ਬਲਵਿੰਦਰ ਕੌਰ ਸਾਡੇ ਨੇ ਵੀ ਐ ਹੋਈ ਸੀ। ਹੁਣ ਤੁਸੀਂ ਮੈਨੂੰ ਸਪਾਰੀ ਥੋੜੀ ਦਿੱਤੀ ਆ, ਹੁਣ ਜੋ ਮੈਂ ਗੱਲ ਕਹਿ ਦਿੱਤੀ, ਉਹ ਕਈਆਂ ਨੂੰ ਦੁੱਖ ਲੱਗਾ ਹੋਣਾ। ਹਾਂਜੀ, ਹਾਂਜੀ। ਇਹ ਬਹੁਤ ਸਾਰੇ ਲੋਕਾਂ ਨਾਲ ਏਦਾਂ ਹੁੰਦੀ ਆ, ਹੁੰਦੀ ਆ, ਬਿਲਕੁਲ। ਹੁੰਦੀ ਆ। ਬਹੁਤ ਸਾਰੇ ਹੂੰ, ਲੋਕਾਂ ਨਾਲ ਨਾ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ, ਉਹਨਾਂ ਦੇ ਹੂੰ। ਨਾਲ ਬਹੁਤ ਕੁਝ ਹੁੰਦਾ, ਪਰ ਫਿਰ ਵੀ ਜਿਹੜੇ ਕਰਦੇ ਆ ਨਾ, ਉਹ ਉਹਨਾਂ ਨਾ ਨੂੰ ਐ ਹੁੰਦਾ ਵੀ ਕਰੀ ਚਲੋ, ਕੋਈ ਗੱਲ ਨਹੀਂ। ਤੁਸੀਂ ਤਾਂ ਪਤਾ ਕੀ ਹੈ, ਤੁਸੀਂ ਤਾਂ ਬਣਦੇ ਹੋ ਪੌੜੀ ਦੇ ਟੰਬੇ, ਵੀ ਅਗਲਾ ਤਾਂ ਚੜੇ। ਅਗਲਾ ਜਦੋਂ ਕੋਠੇ ਤੇ ਚੜ ਜਾਂਦਾ, ਮੇਰਾ ਕਹਿੰਦਾ ਪਹਿਲਾਂ ਪੌੜੀ ਬਾਲ ਲਓ ਹੁਣ ਇਹਦੀ, ਹਾਂਜੀ, ਬਸ ਇਹਨੂੰ ਪੌੜੀ ਪੌੜੀ ਨੂੰ ਬਾਲ ਤੋੜ ਹੀ ਕੇ। ਦਿੰਦੇ, ਪੂਰੀ ਹਾਂਜੀ, ਨੂੰ ਅੱਗ ਲਾ ਦਿੰਦੇ। ਪੌੜੀ ਨੂੰ ਅੱਗ ਲਾ ਦੇ ਕਹਿੰਦੇ ਹੁਣ। ਉਹ ਹੂੰ, ਵੀ ਜਿਹੜੇ ਤਜਰਬੇ ਹੋਏ ਨੇ, ਕਈਆਂ ਦੇ ਨਾਲ ਹੋਏ ਨੇ, ਤੇ ਉਹ ਬੜੇ ਮਾੜੇ ਤਜਰਬੇ ਨੇ। ਇਮੋਸ਼ਨਲੀ ਉਹ ਤੁਹਾਨੂੰ ਫਿਰ ਬਹੁਤ ਡੈਮੇਜ ਕਰਦੇ ਆ। ਇਮੋਸ਼ਨਲੀ ਉਹ ਕੋਈ ਹੋਰ ਜਿਹੜਾ ਨਵਾਂ ਹੱਕਦਾਰ ਹੁੰਦਾ ਉਸ ਚੀਜ਼ ਨੂੰ, ਜਾਂ ਉਸ ਪਾਤਰ ਦਾ, ਦਇਆ ਦੇ ਪਾਤਰ ਦਾ, ਉਸ ਚੀਜ਼ ਦਾ, ਉਹ ਵੀ ਫਿਰ ਰਹਿ ਜਾਂਦਾ ਕਈ ਵਾਰੀ। ਸੋ ਜਿਸ ਤਰ੍ਹਾਂ ਕਰ ਰਹੇ ਹੋ, ਤਾਂ ਤੁਸੀਂ ਕਿਸੇ ਮੂਹਰਲੇ ਦਾ ਨੁਕਸਾਨ ਹੀ ਕਰ ਰਹੇ ਹੋ ਅਲਟੀਮੇਟਲੀ। ਜੀ ਜੀ ਜੀ, ਸੋ ਆਪਣਾ ਜਿਹੜਾ ਸਮਾਂ ਜੀ ਉਹ ਸਮਾਪਤੀ ਵਾਲਾ। ਬਲਵਿੰਦਰ ਕੌਰ ਜੀ, ਸ਼ੋਅ ਦੇ ਵਿੱਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ, ਸੋ ਪ੍ਰੋਗਰਾਮ ਸਾਂਝੀ ਸਾਥ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਹੁਣ ਆਪਾਂ 3 ਤੋਂ 4 ਵਜੇ ਤੱਕ ਮਿਲਾਂਗੇ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਮੰਡੇ ਨੂੰ, ਸੋਮਵਾਰ ਨੂੰ, ਤੇ ਉਸ ਦਿਨ ਆਪਣਾ ਸੈਗਮੈਂਟ ਹੁੰਦਾ ਅਪਡੇਟ, ਜਿਹੜਾ ਉਹ ਟੈਕ ਦੇ ਨਾਲ ਜੁੜੀਆਂ ਗੱਲਾਂ ਨੇ, ਟੈਕ ਟਾਕ ਹੁੰਦੀਆਂ ਨੇ, ਤੇ ਉਹਦੇ ਵਿੱਚ ਰਾਜਕਰਮਵੀਰ ਸਿੰਘ ਜੀ ਤੇ ਹਰਵਿੰਦਰ ਸਿੰਘ ਜੀ ਜੁੜ ਕੇ ਜਿਹੜੀਆਂ ਲੇਟੈਸਟ ਜੋ ਵਾਪਰ ਰਹੀਆਂ ਨੇ, ਤਾਜ਼ਾ ਸਥਿਤੀਆਂ ਨੇ ਟੈਕ ਦੀ ਦੁਨੀਆ ਦੇ ਵਿੱਚ, ਉਹਦੇ ਬਾਬਤ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਨੇ। ਸੋ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।